ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸੇ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ ਐਸੇ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕਲ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾਅ ਫਰਮ ਵਾਲੇ, ਜੇ ਟਰਕੀਅਨ ਟੋਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਐਸੇ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5500। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 9 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਸ਼ਰਮਾ ਜੀ, ਖਬਰਾਂ ਦੀ ਸ਼ੁਰੂਆਤ ਕਰਗੇ ਹਰ ਪੰਜਾਬੀ ਦੇ ਮਨ ਦੇ ਵਿੱਚ ਉਸ ਵਲਵਲੇ ਤੋਂ, ਉਸ ਤੌਖਲੇ ਤੋਂ, ਦੁਨੀਆ ਭਰ ਦੇ ਵਿੱਚ ਉਹ ਕਿੱਥੇ ਵੀ ਬੈਠਾ ਹੈ, ਉਹਦੇ ਮਨ ਦੇ ਵਿੱਚ ਇੱਕੋ ਹੀ ਸਵਾਲ ਹੈ ਕਿ ਇਸ ਵੇਲੇ ਹਾਲਾਤ ਕੀ ਹੋਣਗੇ। ਭਾਰਤ ਪਾਕਿਸਤਾਨ ਦੇ ਦਰਮਿਆਨ ਜਿਹੜੀ ਜੰਗ ਚੱਲ ਰਹੀ ਹੈ ਉਹਦੇ ਵਿੱਚ ਤਾਜ਼ਾ ਸਥਿਤੀ ਕੀ ਹੈ। ਬਹੁਤ ਸਾਰੀਆਂ ਖਬਰਾਂ ਦਾ ਪ੍ਰਵਾਹ, ਬਹੁਤ ਸਾਰੀਆਂ ਜਾਣਕਾਰੀਆਂ ਦਾ ਪ੍ਰਵਾਹ, ਹਰ ਇੱਕ ਜਾਣਕਾਰੀ ਤੇ ਨਿਰਭਰ ਹੋਣਾ ਜਾਂ ਉਹਨੂੰ ਹੀ ਆਖਰੀ ਮੰਨਣਾ, ਮੇਰਾ ਖਿਆਲ ਹੈ ਕਿ ਅੱਜ ਦੇ AI ਦੇ ਦੌਰ ਦੇ ਵਿੱਚ ਤਾਂ ਉਹ ਗਲਤੀ ਹੈ। ਬਹੁਤ ਸਾਰੀਆਂ ਪੋਸਟ ਖਬਰਾਂ ਆਪਾਂ ਨੂੰ ਮਿਲ ਰਹੀਆਂ ਨੇ, ਲਗਾਤਾਰ ਫੇਕ ਵੀ ਚੱਲ ਰਹੀਆਂ ਨੇ, ਮਿਸ ਇਨਫੋਰਮੇਸ਼ਨ ਦਾ ਦੌਰ ਵੀ ਜਾਰੀ ਹੈ। ਸਾਰੀ ਰਾਤ ਕਹਿੰਦੇ ਡਰੋਨ ਹਮਲੇ ਕਰਦੇ ਰਹੇ ਤੇ 11 ਸੂਬੇ ਨੇ ਜਿਹੜੇ ਇਸ ਵੇਲੇ ਹਾਈ ਅਲਰਟ ਤੇ ਨੇ ਇੰਡੀਆ ਦੇ ਵਿੱਚ। ਬਿਲਕੁਲ ਪ੍ਰਵੀਨ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਗਾ ਕਿ ਇਸ ਮੌਕੇ ਇੰਨੇ ਸੰਸਾਧਨ ਨੇ ਸਾਡੇ ਕੋਲ ਜਿਹਦੇ ਰਾਹੀਂ ਸਾਡੇ ਕੋਲ ਖਬਰਾਂ ਆਉਂਦੀਆਂ ਨੇ ਜੀ। ਚਾਹੇ ਉਹ WhatsApp ਹੈ, ਚਾਹੇ ਉਹ Facebook ਹੈ, ਚਾਹੇ ਉਹ YouTube ਹੈ, ਚਾਹੇ ਉਹ TV ਚੈਨਲ ਨੇ, ਹੈ ਨਾ, ਚਾਹੇ ਕੋਈ ਹੋਰ ਪਲੇਟਫਾਰਮ ਹੈ ਜਿਹੜੇ ਸੋਸ਼ਲ ਮੀਡੀਆ ਦੇ। ਜ਼ਿਆਦਾਤਰ ਅਸੀਂ ਸੋਸ਼ਲ ਮੀਡੀਆ ਦੇ ਪਲੇਟਫਾਰਮਾਂ ਤੇ ਨਿਰਭਰ ਹਾਂ। ਸੋ ਉੱਥੇ ਇੰਨਾ ਕੁਛ ਆ ਰਿਹਾ ਕਿ ਜਿਹੜਾ ਇਹ ਨਹੀਂ ਪਤਾ ਲੱਗਦਾ ਕਿ ਸੱਚਾ ਕਿੰਨਾ ਤੇ ਝੂਠਾ ਕਿੰਨਾ, ਦੁੱਧ ਕਿਹੜਾ ਤੇ ਪਾਣੀ ਕਿਹੜਾ। ਸੋ ਇਸੇ ਲਈ ਫਿਰ ਬੰਦਾ ਉਸ ਫਿਕਰ 'ਚ ਹੋਰ ਫਰੋਲਦਾ ਰਹਿੰਦਾ। ਤੇ ਜਿੰਨੀ ਦੇਰ ਤੁਸੀਂ ਮੋਬਾਈਲ ਤੇ ਹੋ, ਸੋਸ਼ਲ ਮੀਡੀਆ ਤੇ, ਤੁਹਾਨੂੰ ਲੱਗੂਗਾ ਕਿ ਤੁਸੀਂ ਜੰਗ ਦੇ ਵਿੱਚ ਹੋ, ਚਾਹੇ ਦੁਨੀਆ 'ਚ ਕਿਤੇ ਬੈਠੇ ਹੋ। ਤੇ ਜਿੱਦਾਂ ਹੀ ਤੁਸੀਂ ਮੋਬਾਈਲ ਪਰੇ ਰੱਖਦੇ ਹੋ, ਫਿਰ ਲੱਗਦਾ ਕਿ ਨਹੀਂ, ਸ਼ਾਂਤੀ ਹੈ। ਸੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਇਸ ਮੌਕੇ ਪੰਜਾਬ ਪੂਰਾ ਹਾਈ ਅਲਰਟ ਤੇ ਹੈ। ਔਰ ਲਗਾਤਾਰ ਇਹ ਕੱਲ ਦੀ ਰਾਤ ਵੀ ਬੜੀ ਤਪਮੀ, ਬੜੀ ਫਿਕਰ ਵਾਲੀ ਤੇ ਬੜੀ ਖੁੱਲੀ ਅੱਖ 'ਚ ਹੀ ਪੰਜਾਬ ਦੀ ਤਾਂ ਲੰਘੀ ਆ ਜੀ, ਕਿਉਂਕਿ ਸਾਰੀ ਰਾਤ ਪੰਜਾਬ ਦੇ ਦਰਜਨਾਂ ਖੇਤਰਾਂ ਦੇ ਵਿੱਚ ਧਮਾਕਿਆਂ ਦੀ ਆਵਾਜ਼ਾਂ ਸੁਣਾਈ ਦਿੰਦੀਆਂ ਰਹੀਆਂ। ਠੀਕ ਹੈ ਜੀ। ਡਰੋਨ ਦਿਖਦੇ ਰਹੇ, ਬਲੈਕ ਆਊਟ ਸੀਗਾ ਸਾਰੀ ਰਾਤ। ਸੋ ਇਸ ਸਥਿਤੀ ਦੇ ਵਿੱਚ ਫਿਰੋਜ਼ਪੁਰ ਵਾਲੀ ਘਟਨਾ ਸਭ ਦੇ ਸਾਹਮਣੇ ਹੈ, ਜਿੱਥੇ ਇੱਕ ਪਰਿਵਾਰ ਦੇ ਵਿਹੜੇ 'ਚ ਆ ਕੇ, ਪਿੰਡ ਹੈਗਾ ਜੀ ਉਹ ਖਾਈ ਸੇਮੇ ਕੇ, ਹਾਂ, ਉੱਥੇ ਆ ਕੇ ਜਦੋਂ ਉਹ ਇੱਕ ਡਰੋਨ ਡਿੱਗਦਾ ਉਹਨਾਂ ਦੇ ਵਿਹੜੇ 'ਚ, ਉਸ ਤੋਂ ਬਾਅਦ ਅੱਗ ਲੱਗਦੀ ਹੈ ਤੇ 3 ਬੰਦੇ ਉਹਨਾਂ ਦੇ ਬੁਰੀ ਤਰ੍ਹਾਂ ਝੁਲਸੇ ਗਏ ਨੇ। ਤੇ ਇਸੇ ਤਰ੍ਹਾਂ ਹੁਣ ਵੀ ਅੰਮ੍ਰਿਤਸਰ 'ਚ ਸਵੇਰੇ 5 ਵਜੇ ਤੋਂ ਬਾਅਦ ਵੀ ਡਰੋਨ ਦੇਖੇ ਜਾ ਰਹੇ ਨੇ ਜੀ। ਸੋ ਸਾਰੀ ਰਾਤ ਡਰੋਨ, ਖਾਸ ਕਰਕੇ ਡਰੋਨ ਅਟੈਕ ਕੱਲ ਦੀ ਰਾਤ ਕਾਫੀ ਹੋਏ ਨੇ, ਜਦੋਂ ਕਿ ਉਸ ਤੋਂ ਪਹਿਲਾਂ ਮਿਜ਼ਾਈਲ ਤੇ ਰਾਕਟਾਂ ਦੀ ਗੱਲ ਲਗਾਤਾਰ ਹੁੰਦੀ ਰਹੀ ਆ। ਤੇ ਪਾਕਿਸਤਾਨ ਦਾ ਇਹ ਵੀ ਦਮ ਭਰਦਾ ਨਜ਼ਰ ਆਇਆ ਕਿ ਜੀ ਅਸੀਂ ਪਠਾਨਕੋਟ ਏਅਰਬੇਸ ਤੇ ਉਧਮਪੁਰ ਏਅਰਬੇਸ ਇਹ ਨਸ ਤਬਾਹ ਕਰਤੇ ਜੀ, ਹੈ ਨਾ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਪਠਾਨਕੋਟ 'ਚ ਧਮਾਕਿਆਂ ਦੀ ਆਵਾਜ਼ਾਂ ਸੁਣਾਈ ਦਿੱਤੀਆਂ ਨੇ ਜੀ ਜੀ। ਸੋ ਜਦੋਂ ਧਮਾਕੇ ਦੀ ਆਵਾਜ਼ਾਂ ਦਾ ਇੱਕ ਪੱਖ ਇਹ ਵੀ ਲਿਆ ਜਾਂਦਾ ਕਿ ਜਿਹੜਾ ਉਧਰੋਂ ਡਰੋਨ ਛੱਡਦੇ ਨੇ, ਵਿਸਫੋਟਕ ਸਮੱਗਰੀ ਸਣੇ ਛੱਡਦੇ ਨੇ, ਜਾਂ ਕੋਈ ਰਾਕਟ ਜਾਂ ਕੋਈ ਹੋਰ ਅਜਿਹੀ ਵਿਸਫੋਟਕ ਚੀਜ਼ ਇੱਧਰ ਹਮਲਾਵਰ ਹੁੰਦੀ ਹੈ, ਤਾਂ ਉਹਨੂੰ ਜਦੋਂ ਹਵਾ 'ਚ ਨਸ਼ਟ ਕੀਤਾ ਜਾਂਦਾ ਤੇ ਉਹ ਤੋਂ ਬਾਅਦ ਉਸ ਨੇ ਆਪਣੀ ਮੰਜ਼ਿਲ ਦੀ ਬਜਾਏ ਉੱਥੇ ਕਿਤੇ ਗਿਰਨਾ ਹੁੰਦਾ, ਪਰ ਉਨੀ ਪਾਵਰਫੁਲ, ਉਨੀ ਸ਼ਕਤੀ ਨਹੀਂ ਹੁੰਦੀ ਕੋਈ ਨਸ਼ਟ ਕਰ ਸਕੇ, ਕਿਉਂਕਿ ਉਹਨੂੰ ਹਵਾ 'ਚ ਉਹਦੀ ਪਾਵਰ ਨੂੰ ਖਤਮ ਕਰ ਦਿੱਤਾ ਜਾਂਦਾ। ਜਿਹੜਾ ਸਾਡਾ ਇੱਕ ਸਿਸਟਮ ਹੈ, ਮਤਲਬ ਜਿਹੜਾ ਬਹੁਤ ਹਾਈਟੈਕ ਸਿਸਟਮ ਹੈ, ਜਿਹਦੇ ਨਾਲ ਅਸੀਂ ਉਹਨੂੰ ਹਵਾ 'ਚ ਡਿਸਫਿਊਜ਼ ਕਰ ਦਿੰਦੇ ਹਾਂ, ਪਰ ਉਸ ਤੋਂ ਬਾਅਦ ਉਹਦੇ ਡਿੱਗਣ ਦਾ ਧਮਾਕਾ ਹੁੰਦਾ ਤੇ ਉਹਦੇ ਕਾਰਨ ਵੀ ਕਈ ਵਾਰ ਨੁਕਸਾਨਿਆ ਜਾਂਦਾ ਕੁਝ ਨਾ ਕੁਝ। ਸੋ ਇਸ ਤਰ੍ਹਾਂ ਜਲੰਧਰ 'ਚ ਡਰੋਨ ਦੇ ਟੁਕੜੇ ਬੰਦਿਆਂ ਤੇ ਗਿਰੇ ਜਿਵੇਂ, ਸੋ ਹੁਣ ਉਹ ਹਵਾ 'ਚ ਨਸ਼ਟ ਕੀਤਾ ਹੋ ਗਿਆ। ਸੋ ਇਹ ਸਾਰੀ ਰਾਤ ਇਹ ਸਥਿਤੀ ਰਹੀ ਆ। ਠੀਕ ਹੈ ਜੀ। ਪਰ ਇਹਦਾ ਮਤਲਬ ਇਹ ਨਹੀਂਗਾ ਕਿ ਹਾਂ ਅਸੀਂ ਸਿਰਫ ਉਹਨਾਂ ਦੇ ਡਰੋਨ ਦਾ ਇੰਤਜ਼ਾਰ ਕਰਦੇ ਹਾਂ ਤੇ ਉਹਨੂੰ ਨਸ਼ਟ ਕਰਦੇ ਹਾਂ।
ਕਾਰਵਾਈ ਅਸੀਂ ਵੀ ਫਿਰ ਬਰਾਬਰ ਕਰਦੇ ਹਾਂ, ਕਿਉਂਕਿ ਜਵਾਬਦੇਹੀ ਤਾਂ ਫਿਰ ਦੋਵੇਂ ਪਾਸੇ ਹੁੰਦੀ ਹੈ। ਜੇ ਹੁਣ ਤੁਸੀਂ ਪਾਕਿਸਤਾਨ ਵਾਲਾ ਮੀਡੀਆ ਸੁਣ ਲਓਗੇ ਤਾਂ ਉਹਨਾਂ ਦਾ ਬਿਆਨੀਆ ਇਹੀ ਹੋਊਗਾ ਕਿ ਜੀ ਭਾਰਤ ਹਮਲੇ ਕਰ ਰਿਹਾ, ਅਸੀਂ ਜਵਾਬੀ ਕਾਰਵਾਈ ਕਰ ਰਹੇ ਹਾਂ। ਪਰ ਸਾਡੇ ਮੀਡੀਆ ਵੱਲੋਂ, ਖਾਸ ਕਰਕੇ ਮੀਡੀਆ ਕਿਉਂ, ਸਾਡੀ ਤਾਂ ਫੌਜ ਵੱਲੋਂ ਸਪਸ਼ਟ ਕੀਤਾ ਜਾਂਦਾ ਆ ਕੇ ਆਪਾਂ ਉਸੇ ਬੁਲੇਟਿਨ ਦੇ ਆਧਾਰ ਤੇ ਹੀ ਜਾਂ ਜੋ ਅਧਿਕਾਰਤ ਏਜੰਸੀਆਂ ਦੀ ਜਾਣਕਾਰੀ ਆ ਉਹਦੇ ਆਧਾਰ ਤੇ ਗੱਲ ਕਰਦੇ ਆ, ਨਾ ਕਿ ਅਸੀਂ ਕਿਸੇ ਸੋਸ਼ਲ ਮੀਡੀਆ ਦੇ ਆਧਾਰ ਤੇ ਗੱਲ ਕਰ ਰਹੇ ਹਾਂ। ਸਹੀ ਹੈ। ਉਹਦੇ ਆਧਾਰ ਦੇ ਉੱਤੇ ਅੱਜ ਦੀ ਤਰੀਕ ਦੇ ਵਿੱਚ ਮਤਲਬ ਭਾਰਤ ਦੇ ਪੰਜਾਬ ਸਣੇ 11 ਸੂਬੇ ਹਾਈ ਅਲਰਟ ਤੇ ਨੇ। ਜੀ ਜੀ। ਕਿਉਂਕਿ ਜਿਸ ਤਰ੍ਹਾਂ ਅੰਬਾਲੇ ਦੇ ਵਿੱਚ ਜੋ ਘਟਨਾ ਵਾਪਰ ਰਹੀ ਆ, ਪਠਾਨਕੋਟ ਸਾਡਾ ਨਿਸ਼ਾਨੇ ਤੇ ਆ, ਇਸੇ ਤਰ੍ਹਾਂ ਜਲੰਧਰ ਛਾਉਣੀਆਂ, ਆਦਮਪੁਰ ਹੈ, ਬਠਿੰਡਾ ਹੈ। ਸੋ ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਮਤਲਬ ਕਿ ਪੰਜਾਬ, ਫਿਰ ਇਸੇ ਤਰ੍ਹਾਂ ਜੰਮੂ ਕਸ਼ਮੀਰ, ਫਿਰ ਇਸੇ ਤਰ੍ਹਾਂ ਹਰਿਆਣਾ ਜੀ, ਫਿਰ ਪਾਕਿਸਤਾਨ ਦੀ ਸਰਹੱਦ ਨਾਲ ਲੱਗਦਾ ਰਾਜਸਥਾਨ, ਗੁਜਰਾਤ, ਹਿਮਾਚਲ ਪ੍ਰਦੇਸ਼, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਭਾਰਤ ਦੀ ਰਾਜਧਾਨੀ ਦਿੱਲੀ ਹੈ, ਤੇ ਯੂਪੀ ਦੇ ਕਈ ਖੇਤਰ, ਉੱਤਰਾਖੰਡ ਵਗੈਰਾ, ਇਹ ਸਾਰੇ। ਪਰ ਅੱਜ ਦੀ ਤਰੀਕ ਦੇ ਵਿੱਚ ਜਿਹੜੇ ਸਰਹੱਦ ਨਾਲ ਲੱਗਦੇ ਨੇ ਜਾਂ ਨਾਲ ਲੱਗਦੇ ਸੂਬਿਆਂ ਦੇ ਨਾਲ ਲੱਗਦੇ ਨੇ, ਇਕੱਲੇ ਉਹੀ ਹਾਈ ਅਲਰਟ ਤੇ ਨਹੀਂ। ਅਸਲ 'ਚ ਤਾਂ ਪੂਰਾ ਮੁਲਕ, ਭਾਰਤ ਤੇ ਪਾਕਿਸਤਾਨ ਦੋਵੇਂ ਇੱਕ ਦੂਏ ਦੇ ਹਵਾਲੇ ਨਾਲ ਹਾਈ ਅਲਰਟ ਤੇ ਨੇ। ਕਿਉਂਕਿ ਜਦੋਂ ਇਹ ਟੈਕਨੋਲੋਜੀ ਦੇ ਯੁੱਗ 'ਚ ਅਸੀਂ ਲੜਾਈ ਲੜ ਰਹੇ ਹਾਂ ਤਾਂ ਇਹ ਤੁਸੀਂ ਹੁਣ, ਇਹ ਤਾਂ ਹੈ ਨਹੀਂਗਾ ਕਿ ਹਾਂ ਪਹਿਲਾਂ ਤੁਸੀਂ ਸਰਹੱਦ ਤੇ ਕੋਈ ਰਾਹ ਖੋਲੋਗੇ, ਫਿਰ ਉਹਦੇ ਰਾਹੀਂ ਦਾਖਲ ਹੋਵੋਗੇ, ਫਿਰ ਗੋਲੀਆਂ ਭਰਾਓਗੇ। ਉਹ ਗੋਲੀਬਾਰੀ ਚੱਲ ਰਹੀ ਆ ਜੀ ਜੀ, ਉਹ LOC ਤੇ ਵੀ ਚੱਲ ਰਹੀ ਆ ਲਗਾਤਾਰ, ਉਹ ਸਰਹੱਦ ਤੇ ਵੀ, ਬਾਰਡਰ ਤੇ, ਪੰਜਾਬ ਵਾਲੇ ਬਾਰਡਰ ਤੇ ਵੀ ਚੱਲ ਰਹੀ ਆ ਹੈ। ਰਾਜਸਥਾਨ ਵਾਲੇ ਪਾਸਿਓਂ ਵੀ ਡਰੋਨ ਦੀਆਂ ਤੇ ਅਜਿਹੀਆਂ ਗੋਲੀਬਾਰੀ ਦੀਆਂ ਖਬਰਾਂ ਲਗਾਤਾਰ ਆ ਰਹੀਆਂ। ਪਰ ਇਹ ਟੈਕਨੋਲੋਜੀ ਦੇ ਯੁੱਗ 'ਚ ਜਦੋਂ ਕਿਤੋਂ ਵੀ ਬੈਠ ਕੇ ਤੁਸੀਂ ਤੈਅ ਕਰਕੇ ਡਰੋਨ ਛੱਡਦੇ ਹੋ, ਜਾਂ ਤੁਸੀਂ ਰਾਕਟ ਛੱਡਦੇ ਹੋ, ਜਾਂ ਤੁਸੀਂ ਮਿਜ਼ਾਈਲ ਦਾਗਦੇ ਹੋ, ਤਾਂ ਉਹਦੇ ਵਿੱਚ ਫੀਡ ਕਰ ਦਿੱਤਾ ਜਾਂਦਾ ਕਿ ਇੰਨੇ ਕਿਲੋਮੀਟਰ ਤੇ ਜਾ ਕੇ ਡਿੱਗਣਾ ਹੈ, ਆਹ ਸਪੇਸ ਹੈ, ਆਹ ਥਾਂ ਹੈ। ਸੋ ਇਸ ਲਈ ਲੜਾਈ ਜਦੋਂ ਹਵਾ 'ਚ ਲੜੀ ਜਾਂਦੀ ਹੈ, ਫਿਰ ਕੋਈ ਵੀ ਕਿਤੇ ਵੀ ਉਹਦੇ ਮਾਰ ਤੇ ਆ ਸਕਦਾ। ਬਿਲਕੁਲ ਸਹੀ, ਕੋਈ ਸ਼ੱਕ ਨਹੀਂ ਗਾ ਜੀ ਕਿ ਇਹੀ ਲੜਾਈ ਦੇ ਅਸਾਰ ਹੁੰਦੇ ਨੇ ਕਿ ਰਾਤ ਨੂੰ ਅਜੀਤ ਡੋਵਾਲ ਨੂੰ ਉੱਠਣਾ ਪਵੇ, ਹੈ ਨਾ, ਬੈਠਕਾਂ ਹੋਣ ਸਾਰੀ ਰਾਤ, ਪ੍ਰਸ਼ਾਸਨ ਦਿਨ ਭਰ, ਅਮਿਤ ਸ਼ਾਹ, ਰਾਜਨਾਥ ਸਿੰਘ, ਅਜੀਤ ਡੋਵਾਲ ਹੋਰੀ ਮੀਟਿੰਗਾਂ ਕਰਦੇ ਰਹੇ, ਵੱਖ ਵੱਖ ਧਿਰਾਂ ਨਾਲ, ਫੌਜ ਮੁਖੀਆਂ ਦੀਆਂ ਦੁਬਾਰਾ ਬੈਠਕਾਂ ਹੁੰਦੀਆਂ ਨੇ। ਸੋ ਰਾਸ਼ਟਰਪਤੀ ਨੂੰ ਇਤਲਾਹ ਕੀਤੀ ਜਾਂਦੀ ਹੈ, ਪ੍ਰਧਾਨ ਮੰਤਰੀ ਨੂੰ ਸਾਰੀ ਜਾਣਕਾਰੀ ਦਿੱਤੀ ਜਾ ਰਹੀ ਹੈ। ਤੇ IPL ਜਿਹੜਾ ਤੁਹਾਡਾ ਕਾਰੋਬਾਰੀ ਧੰਦਾ ਤੁਸੀਂ ਸਭ ਤੋਂ ਬਾਅਦ ਚੋਂ ਰੋਕਦੇ ਹੋ, ਬਾਕੀ ਚੀਜ਼ਾਂ ਪਹਿਲਾਂ ਰੁਕਦੀਆਂ, ਉਹ ਵੀ ਹੁਣ ਰੋਕਣਾ ਪੈ ਗਿਆ। ਸੋ ਇਸ ਲਈ ਇਹ ਸਾਰੀਆਂ ਚੀਜ਼ਾਂ ਆਸਾਰ ਨੇ ਕਿ ਅਸੀਂ ਜੰਗ 'ਚ ਜੀ। ਤੇ ਇਹ 11 ਸੂਬਿਆਂ ਦਾ ਜਿਹੜੀ ਮੈਂ ਗੱਲ ਕੀਤਾ, ਪੰਜਾਬ ਦੇ 6 ਥਾਵਾਂ ਦੇ ਉੱਤੇ, 7 ਥਾਵਾਂ ਦੇ ਉੱਤੇ ਤਾਂ ਲਗਾਤਾਰ ਫਿਰੋਜ਼ਪੁਰ 'ਚ, ਫਾਜ਼ਿਲਕਾ 'ਚ, ਅੰਮ੍ਰਿਤਸਰ 'ਚ, ਤਰਨਤਾਰਨ 'ਚ, ਹੁਸ਼ਿਆਰਪੁਰ 'ਚ, ਪਠਾਨਕੋਟ 'ਚ ਧਮਾਕਿਆਂ ਦੀਆਂ, ਫਾਇਰਿੰਗ ਦੀਆਂ ਲਗਾਤਾਰ ਆਵਾਜ਼ਾਂ ਆ ਰਹੀਆਂ ਨੇ। ਜਲੰਧਰ ਹੈ, ਉਹਦੇ ਵਿੱਚ ਜਲੰਧਰ ਖੇਤਰ ਦੇ ਵਿੱਚ, ਹੈ ਨਾ। ਸੋ ਇਹ ਸਭ ਦੇ ਦਰਮਿਆਨ ਸਰਹੱਦੀ ਖੇਤਰ ਹੈ ਜਿਹੜਾ ਪੰਜਾਬ ਦਾ, ਉਹਨਾਂ ਦੇ ਜਿਹੜੇ ਗੁਰੂ ਘਰ ਨੇ, ਉਹਨਾਂ 'ਚੋਂ ਪਾਵਨ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋਰਾਂ ਨੂੰ ਤਬਦੀਲ ਕੀਤਾ ਜਾ ਰਿਹਾ, ਦੂਸਰੇ ਸੁਰੱਖਿਅਤ ਥਾਵਾਂ ਤੇ ਲਿਜਾਇਆ ਜਾ ਰਿਹਾ। ਸੋ ਇਹਦਾ ਮਤਲਬ ਬਾਰਡਰ ਤੇ ਜੰਗ ਹੈ। ਕਿਉਂਕਿ ਜਦੋਂ ਅਸੀਂ ਆਪਣੇ ਧਰਮ ਦੇ ਹਵਾਲੇ ਨਾਲ, ਆਪਣੇ ਅਕੀਦੇ ਦੇ ਹਵਾਲੇ ਨਾਲ ਇਸ ਸੇਵਾ ਸੰਭਾਲ 'ਚ ਪੈਂਦੇ ਹਾਂ, ਤਾਂ ਇਹਦਾ ਮਤਲਬ ਇਹ ਉਹ ਸਿਖਰ ਤੇ ਹੁੰਦਾ ਜਦੋਂ ਹੁਣ ਲੱਗਦਾ ਕਿ ਹੁਣ ਇੱਥੇ ਰਹਿਣ ਯੋਗ ਨਹੀਂ ਹੈ। ਸੋ ਅੰਮ੍ਰਿਤਸਰ ਤਰਨਤਾਰਨ ਖੇਤਰ 'ਚੋਂ 22 ਤੋਂ ਵੱਧ ਗੁਰੂ ਗ੍ਰੰਥ ਸਾਹਿਬ ਨੂੰ ਲਿਆਂਦਾ ਗਿਆ ਸੁਰੱਖਿਅਤ ਤਰੀਕੇ ਨਾਲ। ਸੋ ਇਸੇ ਤਰ੍ਹਾਂ 50 ਦੇ ਕਰੀਬ ਫਾਜ਼ਿਲਕਾ ਦੇ ਗੁਰੂ ਘਰਾਂ 'ਚ ਗੁਰੂ ਗ੍ਰੰਥ ਸਾਹਿਬ ਪਹੁੰਚੇ ਨੇ। ਸੋ ਉਹਨਾਂ ਨੂੰ ਉੱਥੇ ਸੁਸ਼ੋਭਿਤ ਕੀਤਾ ਗਿਆ। ਸੋ ਇਹ ਪ੍ਰਕਿਰਿਆ ਜਿਹੜੀ ਹੈ, ਇਹ ਸੰਕੇਤ ਕਰਦੀ ਹੈ ਕਿ ਬਾਰਡਰਾਂ ਦੇ ਉੱਤੇ ਹੁਣ ਲੋਕ ਭੋਰਿਆਂ ਦੇ ਵਿੱਚ, ਤਹਿਖਾਨਿਆਂ ਦੇ ਵਿੱਚ, ਜਿਨ੍ਹਾਂ ਨੇ ਬਾਰਡਰਾਂ ਤੇ ਬਣਾਏ ਨੇ, ਉਹਨਾਂ 'ਚ ਸ਼ਿਫਟ ਹੋ ਚੁੱਕੇ ਨੇ। ਸੋ ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਤਣਾਅ ਸਾਰੀ ਰਾਤ ਰਿਹਾ, ਤੇ ਲਗਾਤਾਰ ਧਮਾਕੇ ਤੇ ਉਹ ਸਾਰਾ ਕੁਝ, ਔਰ ਲਗਭਗ ਬਲੈਕ ਆਊਟ 50% ਭਾਰਤ ਤੇ ਤੁਸੀਂ ਕਹਿ ਸਕਦੇ ਹੋ। ਪੰਜਾਬ ਪੂਰਾ ਬਲੈਕ ਆਊਟ ਸੀ। ਬਾਜ਼ਾਰ ਹੁਣ 7 ਵਜੇ, 7:30 ਵਜੇ ਬੰਦ ਹੋਣੇ ਸ਼ੁਰੂ ਹੋ ਗਏ, 8, 8:30 ਬਲੈਕ ਆਊਟ ਹੋਣਾ ਸ਼ੁਰੂ ਹੋ ਗਿਆ, ਔਰ ਸਵੇਰ ਦੇ 5 ਵਜੇ ਤੱਕ ਬਲੈਕ ਆਊਟ ਚੱਲਦਾ ਹੈ। ਸੋ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਤਣਾਅ ਵੀ ਬਣਿਆ ਹੋਇਆ, ਤੇ ਲਗਾਤਾਰ ਤੀਜੀ ਚੌਥੀ ਰਾਤ ਇਸੇ ਤਰ੍ਹਾਂ ਲੰਘ ਰਹੀ ਹੈ, ਔਰ ਦੋਵੇਂ ਪਾਸਿਓਂ ਜਵਾਬੀ ਕਾਰਵਾਈ ਤੇ ਹਮਲੇਵਾਰ ਵਾਲੀ ਕਾਰਵਾਈ ਜਾਰੀ ਹੈ। ਜੀ ਬਿਲਕੁਲ। ਤੇ ਇਹਦੇ ਨਾਲ ਜੁੜੀ ਇੱਕ ਹੋਰ ਖਬਰ ਦੇ ਉੱਤੇ ਆਪਾਂ ਚਰਚਾ ਕਰੀਏ। ਜੰਗ ਦੀ ਜਿਹੜੀ ਮਾਰ ਆ ਉਹ ਪੈਣ ਲੱਗੀ ਹੈ, ਤੇ ਇਹਦੇ ਨਾਲ ਉਹ ਤੱਤ ਵੀ ਸਰਗਰਮ ਹੋ ਚੁੱਕੇ ਨੇ ਸ਼ਰਮਾ ਜੀ, ਜਿਹੜੇ ਇਹੋ ਜਿਹੀਆਂ ਵਿਪਤਾ ਦੇ ਦੌਰ ਦੇ ਵਿੱਚ ਵੀ ਆਪਣਾ ਜਿਹੜਾ ਮੁਨਾਫਾ ਉਹਦਾ ਨਹੀਂ ਛੱਡਦੇ ਖਹਿੜਾ, ਤੇ ਨਾਲ ਪਰ ਮੁਨਾਫਾ ਤਾਂ ਚਲੋ ਦੂਰ ਦੀ ਗੱਲ ਹੈ, ਪਰ ਉਹ ਚੀਜ਼ਾਂ ਨੂੰ ਹੋਰ ਦੁੱਗਣੇ ਭਾਅ ਦੇ ਉੱਤੇ ਵੇਚਣਾ ਸ਼ੁਰੂ ਕਰ ਦਿੰਦੇ ਨੇ। ਗੱਲ ਕਰੀਏ ਕਾਲਾ ਬਾਜ਼ਾਰੀ ਤੇ ਮੁਨਾਫਾਖੋਰੀ ਦੀ, ਜਿਵੇਂ ਜਿਵੇਂ ਜੰਗ ਦੀ ਮਾਰ ਪੈ ਰਹੀ ਹੈ ਜੀ, ਉਵੇਂ ਉਵੇਂ ਇਹ ਵੀ ਧੰਦਾ ਜ਼ੋਰ ਫੜਦਾ ਜਾ ਰਿਹਾ। ਪ੍ਰਵੀਨ ਜੀ,
ਕਾਲਾ ਬਾਜ਼ਾਰੀ, ਮੁਨਾਫਾਖੋਰੀ, ਇਹ ਉਹ ਪ੍ਰਕਿਰਿਆ ਜਿਹੜੀ ਮੁਸ਼ਕਲ ਘੜੀ ਦੇ ਵਿੱਚ ਹਥਿਆਈ ਜਾਂਦੀ ਆ ਜੀ। ਬਿਲਕੁਲ ਸਹੀ। ਜਦੋਂ ਲੋਕਾਂ ਤੇ ਮੁਸ਼ਕਲ ਆਈ ਹੋਵੇ, ਤੁਸੀਂ ਉਸ ਨੂੰ ਕੈਸ਼ ਕਰਨ ਦੀ ਕੋਸ਼ਿਸ਼ ਕਰੋ। ਇਹ ਹੈ, ਉਹਨਾਂ ਦੀ ਹੈਲਪ ਕਰਨ ਦੀ ਬਜਾਏ ਉਹਨਾਂ ਨੂੰ ਖੁੱਸਣ ਦੀ, ਲੁੱਟਣ ਦੀ ਕੋਸ਼ਿਸ਼ ਕਰੋ। ਔਰ ਇਹ ਕਈ ਤਰ੍ਹਾਂ ਦਾ ਹੁੰਦਾ, ਇਕੱਲਾ ਪੈਸੇ ਦਾ, ਸਮਾਨ ਦੀ ਕਾਲਾ ਬਾਜ਼ਾਰੀ ਨਹੀਂ ਹੁੰਦੀ। ਬਿਲਕੁਲ ਸਹੀ। ਵੋਟਾਂ ਦੀ ਕਾਲਾ ਬਾਜ਼ਾਰੀ ਵੀ ਹੁੰਦੀ ਹੈ। ਔਰ ਉਹਦੀਆਂ ਤਸਵੀਰਾਂ ਨਜ਼ਰ ਆਉਣ ਲੱਗੀਆਂ ਨੇ। ਕੁਝ ਧਿਰਾਂ ਇਹਦੇ ਵਿੱਚੋਂ ਮੁਨਾਫਾਖੋਰੀ ਕੱਢਣ ਦੇ ਲਈ, ਮਤਲਬ ਬਿਹਾਰ ਦੀ ਮੁਨਾਫਾਖੋਰੀ ਦੇਖ ਰਹੀਆਂ ਨੇ ਕਿ ਇਸ ਘਟਨਾ ਨੂੰ ਜੇ ਹੁਣ ਹੋ ਹੀ ਗਈ ਹੈ ਨਾ, ਇਹ ਆਮੋ ਸਾਹਮਣੇ ਹੋ ਹੀ ਗਏ, ਸ਼ਾਇਦ ਇਹਦੇ ਚੋਂ ਬਿਹਾਰ ਨਿਕਲ ਜਾਵੇ। ਤੇ ਕਈਆਂ ਨੂੰ ਇਹਦੇ ਵਿੱਚੋਂ ਵੀ ਲੁਧਿਆਣਾ ਨਿਕਲਦਾ ਦਿਖਦਾ। ਸਹੀ ਹੈ, ਬਿਲਕੁਲ ਜੀ, ਬਿਲਕੁਲ। ਸੰਜੀਵ ਅਰੋੜਾ ਜਿਹੜਾ ਆਮ ਆਦਮੀ ਪਾਰਟੀ ਦਾ ਉਮੀਦਵਾਰ ਆ, ਉਹਨੇ ਆਪਣੇ ਹੋਰਡਿੰਗ ਲਾਏ ਨੇ ਬੜੇ ਬੜੇ, ਕੰਧਾਂ ਜਿੱਡੇ ਜਿੱਡੇ, ਜਿਹਦੇ ਉੱਤੇ ਉਹਨੇ ਮਿਸ਼ਨ ਸੰਧੂਰ ਦੀ ਕਾਮਯਾਬੀ ਨੂੰ, ਆਰਮੀ ਨੂੰ ਵਧਾਈ ਦੇਣ ਦੇ ਨਾਲ ਨਾਲ ਆਪਣੀ ਵੱਡੀ ਸਾਰੀ ਫੋਟੋ ਲਾ ਕੇ, ਸਲੂਟ ਮਾਰਦੇ ਦੀ ਫੋਟੋ ਲਾ ਕੇ ਲਾਈ ਹੈ ਜੀ। ਕਿ ਤੁਸੀਂ ਇਹਨੂੰ ਵੀ ਕੈਸ਼ ਕਰੋਗੇ ਇਸ ਮੌਕੇ ਨੂੰ? ਸਹੀ, ਬਿਲਕੁਲ। ਹਾਂ, ਪੰਜਾਬ ਦੇ ਵੀ ਕਈ ਖੇਤਰਾਂ 'ਚ, ਪਠਾਨਕੋਟ ਵਾਲੇ ਖੇਤਰਾਂ ਦੇ ਵਿੱਚ ਆਪਣੇ ਨਿੱਜੀ ਨਹੀਂ, ਜਿਵੇਂ ਆਪਣੇ ਲੀਡਰਾਂ ਦੀ ਚਮਚਾਗਿਰੀ ਕਰਨ ਲਈ ਲੋਕ ਸਵਾਗਤ ਵਾਲੇ, ਵਧਾਈ ਵਾਲੇ ਤਿੱਥ ਤਿਉਹਾਰ ਤੇ ਲਾ ਲੈਂਦੇ ਨੇ ਫੋਟੋਆਂ। ਉਵੇਂ ਮਿਸ਼ਨ ਸੰਧੂਰ ਨੂੰ ਕਾਮਯਾਬ ਦੇ ਨਾਂ ਦੇ ਉੱਤੇ ਆਪਣੀ ਫੋਟੋ ਲਾਉਣ ਦੇ ਚੱਕਰ 'ਚ ਮੋਦੀ ਦੀਆਂ ਫੋਟੋਆਂ ਵੀ ਨਾਲ ਟੰਗੀਆਂ, ਰਾਜਨਾਥ ਦੀਆਂ ਵੀ ਟੰਗੀਆਂ, ਤੇ ਅਮਿਤ ਸ਼ਾਹ ਦੀਆਂ ਵੀ ਟੰਗੀਆਂ। ਵੈਸੇ ਇਹਨਾਂ ਨੇ ਕੀ ਟੰਗੀਆਂ, ਉਹਨਾਂ ਨੂੰ ਆਪ ਵੀ ਟੰਗਣ ਦੀ ਆਦਤ ਹੈ, ਪਿਛਲੀ ਵਾਰ ਵੀ ਅਸੀਂ ਦੇਖੇ ਨੇ। ਸੋ ਆਪ ਵੀ ਆਪਣੇ ਬੋਰਡ ਲਾ ਲੈਂਦੇ ਨੇ। ਸੋ ਇਹ ਸਾਰੀ ਜਿਹੜੀ, ਇਹ ਵੀ ਮੁਨਾਫਾਖੋਰੀ ਹੈ, ਇਹ ਵੀ ਕਾਲਾ ਬਾਜ਼ਾਰੀ ਹੈ। ਸੋ ਪਾਤਰ ਸਾਹਿਬ ਦੀਆਂ ਉਹ 17 ਕੇ ਜਦੋਂ ਤੱਕ ਆਓ ਆਪਾਂ ਵੋਟਾਂ ਗਿਣੀ, ਜਦੋਂ ਤੱਕ ਉਹ ਲਾਸ਼ਾਂ ਗਿਣਦੇ ਨੇ, ਬਿਲਕੁਲ ਇਹ ਉਸੇ ਦਾ ਹਿੱਸਾ ਹੈ ਨਾ। ਸੋ ਇਹ ਸਾਰੀ ਪ੍ਰਕਿਰਿਆ ਦੇ ਨਾਲ ਨਾਲ ਜਦੋਂ ਮੁਸ਼ਕਲ ਘੜੀ ਆਉਂਦੀ ਆ, ਤਾਂ ਪ੍ਰਵੀਨ ਜੀ ਡਰ ਇਹ ਹੁੰਦਾ ਕਿ ਕਿਤੇ ਆਟਾ ਨਾ ਘਰ 'ਚ ਮੁੱਕ ਜਾਵੇ, ਕਿਤੇ ਦਾਲ ਭਾਜੀ ਨਾ ਮੁੱਕ ਜਾਵੇ, ਚੀਨੀ ਚਾਹ ਪੱਤੀ ਕਿੱਥੋਂ ਮਿਲੂਗੀ, ਚਲੋ ਚੁੱਲ੍ਹਾ ਮੱਗਦਾ ਰਹੇ। ਉਹਦੇ ਲਈ ਫਿਰ ਬੰਦਾ ਦੁਕਾਨਦਾਰ ਕੰਨੀ ਨੂੰ, ਰਾਸ਼ਨ ਦੀ ਦੁਕਾਨ ਕੰਨੀ ਨੂੰ ਭੱਜਦਾ। ਹੁਣ ਜਿਹਦੇ ਘਰੇ 30 ਕਿਲੋ ਵਾਲੀ ਪੀਪੀ ਆਟੇ ਵਾਲੀ, ਢੋਲ 30 ਕਿਲੋ ਵਾਲਾ ਹੈ ਨਾ, ਤੇ ਉਹ ਕਿੰਨਾ ਘਰੇ ਇਕੱਠਾ ਕਰ ਲੂਗਾ ਜਨਾਬ? ਉਹ 1 ਮਹੀਨੇ ਦਾ ਵੱਧ ਪਾ ਲੂ, 2 ਮਹੀਨੇ ਦਾ ਵੱਧ ਪਾ ਲੂ। ਪਰ ਜਿਹੜਾ ਦਿਹਾੜੀਦਾਰ ਹੈ, ਉਹ ਤਾਂ ਰੋਜ਼ ਦੀ ਰੋਜ਼ ਖਰੀਦ ਕੇ ਖਾ ਰਿਹਾ, ਉਹ ਜ਼ੋਰ ਮਾਰ ਕੇ ਕਿੰਨੇ ਦਿਨਾਂ ਦਾ ਵੱਧ ਖਰੀਦ ਲੂ। ਸਹੀ ਗੱਲ ਹੈ। ਸ਼ਹਿਰ ਦਾ, ਪਿੰਡ ਦਾ ਦੁਕਾਨਦਾਰ, ਉਹਦੀ ਵੀ ਇੱਕ ਹੱਦ ਹੋਊਗੀ ਸਟੋਰ ਕਰਨ ਦੀ, ਉਹਦੀ ਵੀ ਕੋਈ ਸ਼ਕਤੀ ਹੋਊਗੀ। ਪਰ ਜਿਹੜੇ ਬੜੇ ਕਾਰਪੋਰੇਟ ਘਰਾਣੇ ਨੇ, ਸੇਲੋਆਂ ਵਾਲੇ ਹੈ ਨਾ, ਉਹ ਫਿਰ ਕਿਵੇਂ ਸਟੋਰ ਕਰਦੇ ਹੋਣਗੇ, ਤੇ ਉਹ ਕਿਵੇਂ ਮੁਨਾਫਾਖੋਰੀ ਕਰਦੇ ਹੋਣਗੇ? ਜੇ ਛੋਟਾ ਦੁਕਾਨਦਾਰ ਉਸ ਦਾ ਫਾਇਦਾ ਚੱਕਣ ਨੂੰ ਫਿਰਦਾ ਹੈ, 3 ਵੀਲਰ ਰੇਹੜੀ ਵਾਲਾ ਫਾਇਦਾ ਚੁੱਕਣ ਨੂੰ ਫਿਰਦਾ, ਤਾਂ ਬੜਿਆਂ ਦਾ ਤੁਸੀਂ ਅੰਦਾਜ਼ਾ ਲਾਓ ਕਿ ਉਹ ਕਿਸ ਸਥਿਤੀ 'ਚ ਹੋਣਗੇ। ਅੱਜ ਯਾਦ ਆਉਂਦੇ ਹੋਣਗੇ ਸ਼ਾਇਦ ਕਈਆਂ ਨੂੰ ਇਸ ਮੁਨਾਫਾਖੋਰੀ ਦੇ ਹਵਾਲੇ ਨਾਲ, ਦਿੱਲੀ ਦੇ ਕਿਸਾਨ ਧਰਨੇ 'ਚ ਉਸ ਕਾਨੂੰਨ ਦਾ ਵਿਰੋਧ ਕਰਦੇ ਜਿਹ 'ਚ ਸੀਗਾ ਕਿ ਸਟੋਰ ਕਰ ਲਓ ਜਿੰਨਾ ਮਰਜ਼ੀ। ਬਿਲਕੁਲ ਸਹੀ। ਉਹ ਪ੍ਰਗਟਾਇਆ ਇਹ ਜਾ ਰਿਹਾ ਸੀ ਕਿ ਕਿਸਾਨਾਂ ਲਈ ਹੈ ਜੀ ਇਹ, ਪਰ ਕਾਨੂੰਨ ਤਾਂ ਪੂਰੇ ਮੁਲਕ ਤੇ ਲਾਗੂ ਹੋਣਾ ਸੀ ਨਾ। ਸਹੀ ਗੱਲ। ਕਿਸਾਨ ਕੋਲ ਤਾਂ ਤੂੜੀ ਸਾਂਭਣ ਦੇ ਲਈ ਕੁੱਪ ਦੀ ਥਾਂ ਨਹੀਂ ਹੁੰਦੀ। ਕਿਸਾਨ ਤਾਂ ਪਿਆਜ਼ ਬੀਜ ਕੇ ਵੀ ਕਹਿੰਦਾ ਮੰਡੀ ਵੇਚੇ, ਉਹ ਬਾਅਦ ਚੋਂ ਆਪ ਦੁੱਗਣੇ ਭਾਅ ਤੇ ਰੇਹੜੀਆਂ ਤੋਂ ਖਰੀਦ ਰਿਹਾ ਹੁੰਦਾ ਕਿ ਰੱਖਿਆ ਤਾਂ ਖਰਾਬ ਹੋ ਜੂ, ਮੈਂ ਤਾਂ ਸਾਂਭ ਨਹੀਂ ਸਕਦਾ, ਕਿਉਂਕਿ ਉਹਨੇ ਕੋਲਡ ਸਟੋਰ ਥੋੜਾ ਲਾਇਆ। ਸੋ ਇਸ ਲਈ ਫਿਰ ਆਹ ਜਿਹੜੀ ਕਾਲਾ ਬਾਜ਼ਾਰੀ ਹੈ ਸ਼ੁਰੂ ਹੋ ਗਈ। ਰਾਸ਼ਨ ਪੱਤਾ ਮਹਿੰਗਾ ਮਿਲਣ ਲੱਗ ਗਿਆ ਹੈ ਨਾ, ਚੀਜ਼ਾਂ ਬਲੈਕ 'ਚ ਕਿ ਜੀ ਹੈ ਨਹੀਂ ਜੀ, ਹੁਣ ਤਾਂ ਇੱਕੋ ਹੈ ਜੀ, 2 ਹੀ ਹੈ ਜੀ, ਇੰਨੇ ਦੀ ਮਿਲੂਗੀ ਜੀ। ਉਸ ਤੋਂ ਬਾਅਦ ਫਿਰ ਏਅਰਪੋਰਟ ਸਾਡੇ ਬੰਦ ਨੇ, ਤੇ ਲੈ ਦੇ ਕੇ ਪ੍ਰੈਸ਼ਰ ਫਿਰ ਉੱਤਰੀ ਭਾਰਤ ਦਾ ਤਾਂ ਦਿੱਲੀ ਦੇ ਏਅਰਪੋਰਟ ਤੇ ਵੱਧ ਰਿਹਾ। ਤੇ ਜੇ ਦਿੱਲੀ ਏਅਰਪੋਰਟ ਤੋਂ ਉੱਡਣਾ ਜਾਂ ਉਤਰਨਾ ਤਾਂ ਫਿਰ ਉਹਦੇ ਲਈ ਤੁਹਾਨੂੰ ਆਪਣੇ ਘਰ ਤੱਕ ਜਾਣ ਲਈ ਕੋਈ ਕੈਬ, ਟੈਕਸੀ ਚਾਹੀਦੀ ਹੈ ਜੀ। ਉਹ ਪੂਰਾ ਮੌਕੇ ਦਾ ਫਾਇਦਾ ਚੱਕ ਰਹੇ ਨੇ। ਜਿਵੇਂ ਜਦੋਂ 22 ਅਪ੍ਰੈਲ ਨੂੰ ਪਹਿਲਗਾਮ ਘਟਨਾ ਵਾਪਰੀ, ਤੇ ਉਹ ਤੋਂ ਬਾਅਦ ਸਥਾਨਕ ਲੋਕ ਤਾਂ ਫਲ ਫਰੂਟ, ਚਾਹ ਪਾਣੀ ਘਰੇ ਉਹਨਾਂ ਦੇ ਲਈ ਗੱਦਿਆਂ ਦਾ, ਬਿਸਤਰਿਆਂ ਦਾ ਪ੍ਰਬੰਧ ਕਰ ਰਹੇ ਸੀ, ਹੈ ਨਾ, ਕਾਬਾ ਪਿਲਾ ਰਹੇ ਸੀ ਉਹਨਾਂ ਨੂੰ। ਤੇ ਇੱਧਰ ਫਲਾਈਟਾਂ ਵਾਲੇ ਜਿਹੜੇ ਬੜੇ ਧਨਾੜ ਨੇ, ਉਹਨਾਂ ਨੇ 10-10 ਗੁਣਾ ਰੇਟ ਚੱਕਦੇ ਸੀ, ਮੋਦੀ ਦੇ ਕਹਿਣ ਤੇ ਵੀ 4-4 ਗੁਣਾ ਰੇਟ ਰਹੇ। ਤੇ ਉਸੇ ਤਰ੍ਹਾਂ ਹੁਣ ਕੈਬ, ਟੈਕਸੀਆਂ ਵਾਲੇ ਸ਼ਹਿਰਾਂ ਦੇ ਵਿੱਚ, ਪ੍ਰਵੀਨ ਜੀ, ਜਿਹੜੇ ਆਹ ਛੋਟੇ ਸ਼ਹਿਰ ਨੇ ਆਪਣੇ, ਹੈ ਨਾ, ਪੰਜਾਬ ਦੇ, ਹਰਿਆਣਾ ਦੇ, ਦੇਸ਼ ਦੇ, ਉਹਨਾਂ ਛੋਟੇ ਸ਼ਹਿਰਾਂ 'ਚ ਵੀ ਕੈਬ ਵਾਲਿਆਂ ਨੇ 3-3 ਗੁਣਾ ਰੇਟ ਕਰਤੇ। ਸੋ ਇਹ ਮੌਕੇ ਦੀ ਨਿਜਾਗਤ ਨੂੰ ਹਥਿਆਉਣ ਦੀ, ਮਤਲਬ ਭਰਾਵਾ ਜੇ ਜੰਗ ਲੱਗੂਗੀ, ਜੰਗ ਪੁੱਛ ਕੇ ਥੋੜਾ ਮਾਰੂਗੀ ਕਿ ਤੂੰ ਕਾਰਪੋਰੇਟ ਘਰਾਣੇ ਵਾਲਾ ਹੈ, ਸਹੀ ਬਿਲਕੁਲ, ਤੂੰ ਦੁਕਾਨਦਾਰ ਹੈ, ਤੂੰ ਟੈਕਸੀ ਵਾਲਾ ਹੈ, ਤੂੰ ਕੈਬ ਵਾਲਾ ਹੈ ਨਾ, ਤੂੰ ਕਰਿਆਨੇ ਦੀ ਸਟੋਰ ਚਲਾਉਣਾ ਹੈ ਕਿ ਨਹੀਂ, ਤੂੰ ਲੁੱਟ ਲੈ, ਹਲੇ ਤੈਨੂੰ ਛੱਡਿਆ। ਤੇ ਉਹ ਫਿਰ ਪੈਸਾ ਨਾਲ ਹੀ ਲੈ ਜਾਓ ਭਾਈ, ਜੇ ਜਾਂਦਾ ਹੋਊਗਾ, ਸ਼ਾਇਦ ਉੱਥੇ ਵੀ ਦੁਕਾਨ ਖੋਲਣੀ ਪੈ ਜਾਵੇ। ਸੋ ਇਹ ਸਥਿਤੀ ਹੈ ਕਿ ਅਸੀਂ
ਇਸ ਔਖੀ ਘੜੀ 'ਚ ਨਾਲ ਖੜਨ ਦੀ ਬਜਾਏ, ਮਤਲਬ ਉਹ ਪੁਰਾਣਾ ਇਤਿਹਾਸ ਆਪਣੇ ਪਿੱਛੇ ਪਿਆ ਕਿ ਜਦੋਂ ਮਾਰ ਪੈਂਦੀ ਹੈ ਤਾਂ ਗੁਰੂ ਦੀ ਮਰਿਆਦਾ ਅਨੁਸਾਰ ਆਪਣੀਆਂ ਸੰਸਥਾਵਾਂ ਲੰਗਰ ਲਾਉਣ ਤੁਰਦੀਆਂ ਨੇ, ਹੈ ਨਾ। ਤੇ ਇੱਧਰ ਇਹ ਉਹਨੂੰ ਕੈਸ਼ ਕਰ ਦਿੰਦੇ ਨੇ। ਪਾਣੀ ਦੀਆਂ ਬੋਤਲਾਂ ਵੀ ਕਰੋਨਾ ਕਾਲ ਦੇ ਵਿੱਚ ਲੋਕਾਂ ਨੇ ਟੂਟੀਆਂ, ਕੈਂਪਾਂ, ਹੋਰ ਸੂਬਿਆਂ 'ਚ ਬੰਦ ਕਰਤੇ ਸੀ, ਕਿਆ ਉਹ ਵੀ ਸਾਡੀ ਮੁੱਲ ਉਹੀ ਵਿਕਣ। ਸੋ ਇਸ ਲਈ ਇਸ ਸਥਿਤੀ ਨੂੰ ਵੀ ਕੈਸ਼ ਕਰਨ ਦੀ ਕੋਸ਼ਿਸ਼ ਹੋ ਰਹੀ ਆ, ਔਰ ਬਿਲਕੁਲ ਕਾਲਾ ਬਾਜ਼ਾਰੀ, ਲੁੱਟ ਖੋਹ ਸ਼ੁਰੂ ਹੋ ਗਈ ਹੈ ਜਨਾਬ। ਇਹੀ ਹੁੰਦਾ ਜੰਗ ਦਾ ਅਸਰ ਜਿਹੜਾ ਦਿਖਣ ਲੱਗ ਪਿਆ। ਬਿਲਕੁਲ ਸਹੀ ਹੈ ਜੀ। ਅਗਲੀ ਗੱਲ ਕਰੀਏ, ਚਨਾਬ ਦੇ ਵਿੱਚ ਜਿਹੜਾ ਪਾਕਿਸਤਾਨ ਨੂੰ ਪਾਣੀ ਛੱਡਿਆ ਭਾਰਤ ਨੇ, ਇਹ ਜੰਗੀ ਚਾਲ ਆ ਜਾਂ ਮਜਬੂਰੀ ਹੈ ਜੀ ਭਾਰਤ ਦੀ? ਪ੍ਰਵੀਨ ਜੀ, ਮੇਰੇ ਕੋਲ ਨਾ ਰਿਪੋਰਟ ਪਈ ਆ। ਠੀਕ ਹੈ ਜੀ। ਉਹ ਰਿਪੋਰਟ ਕਹਿੰਦੀ ਹੈ ਕਿ ਕਿਸੇ ਵੀ ਸਥਿਤੀ 'ਚ ਜਲ ਸਮਝੌਤੇ ਤੇ ਮੁੜ ਵਿਚਾਰ ਦੀ ਗੁੰਜਾਇਸ਼ ਨਹੀਂ ਹੋਈ। ਠੀਕ ਹੈ। ਇਹ ਕਹਿੰਦੇ ਜੀ ਭਾਰਤ ਨੇ 1960 ਦੇ ਵਿੱਚ ਪਾਕਿਸਤਾਨ ਨਾਲ ਕੀਤੀ ਗਈ ਸਿੰਧੂ ਜਲ ਸਮਝੌਤੇ ਤੋਂ ਪੂਰੀ ਤਰ੍ਹਾਂ ਪਿੱਛੇ ਹਟਣ ਦਾ ਫੈਸਲਾ ਕਰ ਲਿਆ ਤੇ ਵੱਧਦੇ ਤਣਾਅ ਵਿਚਾਲੇ ਇਸ ਉੱਤੇ ਮੁੜ ਵਿਚਾਰ ਕਰਨ ਦੀ ਸੰਭਾਵਨਾ ਵੀ ਖਤਮ ਹੋ ਗਈ ਹੈ। ਕੇਂਦਰੀ ਜਲ ਸ਼ਕਤੀ ਮੰਤਰਾਲੇ ਤੇ ਸਿੰਧੂ ਜਲ ਸਮਝੌਤੇ ਨਾਲ ਜੁੜੇ 2 ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਇਸ ਸਮਝੌਤੇ ਤੇ ਮੁੜ ਗੱਲਬਾਤ ਨਹੀਂ ਹੋਵੇਗੀ। ਇਸ ਦੇ ਸੰਕੇਤ ਪਿਛਲੇ ਹਫ਼ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇੱਕ ਪ੍ਰੋਗਰਾਮ ਵਿੱਚ ਕਹੀ ਗਈ ਇਸ ਗੱਲ ਤੋਂ ਵੀ ਮਿਲੇ ਸਨ ਕਿ ਭਾਰਤ ਹੁਣ ਆਪਣਾ ਪਾਣੀ ਆਪਣੇ ਲਈ ਵਰਤੇਗਾ। ਠੀਕ ਹੈ। PM ਨੇ ਪਾਕਿਸਤਾਨ ਦਾ ਨਾਂ ਨਹੀਂ ਲਿਆ, ਪਰ ਇਹ ਸਪਸ਼ਟ ਸੀ ਕਿ ਉਹਨਾਂ ਦਾ ਇਸ਼ਾਰਾ ਸਿੰਧੂ ਜਲ ਸਮਝੌਤੇ ਵੱਲ ਹੀ ਸੀ। ਭਾਰਤ ਦੇ ਇੱਕ ਸਾਬਕਾ ਕਮਿਸ਼ਨਰ ਮੁਤਾਬਕ ਅਧਿਕਾਰਕ ਤੌਰ ਤੇ ਤਾਂ ਭਾਰਤ ਨੇ ਸਮਝੌਤੇ ਨੂੰ ਆਪਣੇ ਵੱਲੋਂ ਠੰਡੇ ਬਸਤੇ ਪਾ ਦੇਣ ਦਾ ਫੈਸਲਾ ਲੈ ਲਿਆ। ਭਾਰਤ ਵੱਲੋਂ ਇਹ ਸਮਝੌਤਾ ਹਮੇਸ਼ਾ ਲਈ ਹੁਣ ਖਤਮ ਹੋ ਚੁੱਕਾ ਹੈ, ਜਿਸ ਦਾ ਅਧਿਕਾਰਤ ਐਲਾਨ ਕਿਸੇ ਵੀ ਸਮੇਂ ਹੋ ਸਕਦਾ ਹੈ ਤੇ ਇਸ ਦੇ ਲਈ ਉਸ ਨੂੰ ਪਾਕਿਸਤਾਨ ਨੂੰ ਵੀ ਮੁੜ ਕੇ ਇਤਲਾਹ ਕਰਨ ਦੀ ਜ਼ਰੂਰਤ ਨਹੀਂ। ਠੀਕ ਹੈ। ਇਹ ਰਿਪੋਰਟ ਹੈ ਜੀ ਜੋ ਅਧਿਕਾਰੀਆਂ ਦੇ ਵਿੱਚ, ਜੋ ਜਲ ਸਰੋਤ ਵਿਭਾਗ 'ਚ, ਜੋ ਕੇਂਦਰ ਦੀ ਮਨਸ਼ਾ ਨਾਲ ਚੱਲ ਰਿਹਾ। ਤੇ ਇਸ ਰਿਪੋਰਟ ਨੂੰ ਇੰਜ ਮੀਡੀਆ ਤੱਕ ਲਿਆਉਣ ਪਿੱਛੇ, ਜਨਤਾ ਤੱਕ ਲਿਆਉਣ ਪਿੱਛੇ ਇਹੀ ਹੈ ਕਿ ਜੰਗ 'ਚ ਲੱਗ ਕੇ ਅਸੀਂ ਪਾਣੀ ਰੋਕ ਲਿਆ, ਬਿਲਕੁਲ ਬੰਦ ਕੀਤਾ ਪਾਣੀ। ਸਹੀ। ਤੇ ਉਸ ਤੋਂ ਬਾਅਦ ਆਪਣੇ ਵਾਲੇ ਪਾਸੇ ਥੋੜਾ ਪਾਣੀ ਵਧਿਆ ਵੀ ਤੇ ਲੋਕਾਂ ਨੂੰ ਸੁਚੇਤ ਵੀ ਕੀਤਾ ਗਿਆ। ਪਰ ਹੁਣ ਇਹ ਰਿਪੋਰਟ ਦਾ ਮਤਲਬ ਇਹ ਹੈ ਕਿ ਅਸੀਂ ਪੱਕਾ ਇਹ ਸਮਝੌਤੇ ਤੇ ਲੀਕ ਮਾਰ ਰਹੇ ਹਾਂ, ਅਸੀਂ ਨਹੀਂ ਇਹ ਪਾਣੀ ਨੂੰ ਬਹਾਲ ਕਰਾਂਗੇ। ਕੁਦਰਤੀ ਵਾਹਨ ਨੂੰ ਰੋਕਣ ਦੀ, ਹੈ ਨਾ, ਤੇ ਇਹ ਪਾਣੀ ਵਾਲੇ ਸਰੋਤਾਂ ਦੇ ਹਵਾਲੇ ਨਾਲ ਇੱਕ ਨਵੀਂ ਜੰਗ ਛਿੜ ਗਈ ਹੈ। ਤੇ ਇਸ ਜੰਗ ਦੇ ਵਿੱਚ ਇਸ ਸੰਧੀ ਵਾਲੀਆਂ, ਰੱਦ ਕਰਨ ਵਾਲੀਆਂ ਰਿਪੋਰਟਾਂ ਦੇ ਦਰਮਿਆਨ ਚਨਾਬ ਦੇ ਫੱਟੇ ਚੱਕੇ ਗਏ ਜੀ ਤੇ ਪਾਣੀ ਪਾਕਿਸਤਾਨ ਨੂੰ ਗਿਆ ਜੀ। ਹੁਣ ਇਹ ਕਿਹੜੀ ਮਜਬੂਰੀ ਤੇ ਕਿਹੜੀ ਸਿਆਸੀ ਚਾਲ ਹੈ ਜੀ? ਜੇ ਇਹਨਾਂ 2-3 ਪਹਿਲੂਆਂ ਨੂੰ ਸਮਝਣਾ ਹੋਵੇ ਤਾਂ ਕਈ ਤਰ੍ਹਾਂ ਇਸ ਨੂੰ ਇੰਜ ਵੀ ਬਿਆਨ ਕਰ ਰਹੀਆਂ ਕਿ ਵੀ ਇਹ ਮੋਦੀ ਦੀ ਕੂਟਨੀਤੀ ਸੀ ਕਿ ਪਹਿਲਾਂ ਪਾਣੀ ਸਟੋਰ ਕਰ ਲਓ ਤੇ ਫਿਰ ਇੱਕਦਮ ਫੱਟੇ ਖੋਲ ਦਿਓ, ਉਧਰ ਹੜ ਆ ਜਾਊਗਾ ਤੇ ਤਬਾਹੀ ਮਚ ਗਈ ਜੀ। ਉਧਰ ਤਾਂ ਪਹਿਲਾਂ ਪਿਆਸੇ ਮਰ ਰਹੇ ਸੀ, ਹੁਣ ਤਬਾਹੀ ਨਾਲ ਮਰ ਰਹੇ ਨੇ। ਜੇ ਪ੍ਰਵੀਨ ਜੀ ਇੰਜ ਹੋਇਆ ਹੁੰਦਾ ਤਾਂ ਸਾਡਾ ਸੋ ਕਾਲਡ ਰਾਸ਼ਟਰੀ ਮੀਡੀਆ ਤੇ ਅੰਨੀ ਭਗਤੀ ਵਾਲੀਆਂ ਉਹਨਾਂ ਦੀਆਂ ਸੋਸ਼ਲ ਸਾਈਟਾਂ ਦੇ ਉੱਤੇ ਜੇ ਉਧਰ ਹੜ ਆਇਆ ਹੁੰਦਾ, ਇੱਧਰ ਵੀਡੀਓ ਦਾ ਹੜ ਆ ਜਾਂਦਾ। ਅਜਿਹਾ ਕੁਝ ਅਜੇ ਨਜ਼ਰ ਨਹੀਂ ਆਇਆ। ਤੇ ਕੀ ਇਹਦਾ ਮਤਲਬ ਉਸ ਪਾਣੀ ਨੇ ਉਧਰ ਮਾਰ ਨਹੀਂ ਕੀਤੀ? ਫਿਰ ਜੇ ਮਾਰ ਨਹੀਂ ਕਰਨੀ ਸੀ, ਫਿਰ ਸਟੋਰ ਕਰਕੇ ਛੱਡਣ ਦਾ ਕੀ ਇਰਾਦਾ ਆਇਆ? ਅਸਲ 'ਚ ਹਰੇਕ ਡੈਮ ਦੀ ਇੱਕ ਸਮਰੱਥਾ ਹੁੰਦੀ ਆ। ਹਾਂਜੀ, ਬਿਲਕੁਲ। ਔਰ ਜੇ ਉਹ ਤੋਂ ਵੱਧ ਪਾਣੀ ਉਹਦੇ ਵਿੱਚ ਸਮਾਵੇ ਤਾਂ ਡੈਮ ਟੁੱਟਣ ਦਾ ਖਤਰਾ ਬਣ ਜਾਂਦਾ। ਸਹੀ ਗੱਲ। ਪਾਣੀ ਇਕੱਲਾ ਕਿੰਨੇ ਕਿਊਸਕ ਹੈ, ਕਿੰਨਾ ਹੈਗਾ, ਇਹੀ ਨਾਪਣ ਦਾ ਨਹੀਂ ਪ੍ਰਕਿਰਿਆ ਹੁੰਦੀ। ਪਾਣੀ ਦੀ ਆਪਣੀ ਸ਼ਕਤੀ ਹੁੰਦੀ ਹੈ ਇੱਕ, ਸੋ ਉਹ ਕੁਛ ਵੀ ਤੋੜ ਕੇ ਫਿਰ ਲੰਘ ਜਾਂਦੀ ਹੈ। ਇਸ ਲਈ ਮਤਲਬ ਕਿ ਜਦੋਂ ਇਹ ਲੱਗਿਆ ਕਿ ਹੁਣ ਪਾਣੀ ਨੱਕ ਤੋਂ ਉੱਪਰ ਜਾ ਰਿਹਾ ਤਾਂ ਛੱਡਣਾ ਪੈਣਾ ਸੀ। ਅਸਲ 'ਚ ਪਿਛਲੇ 2-3 ਦਿਨਾਂ ਤੋਂ ਉੱਪਰ ਖੇਤਰਾਂ 'ਚ, ਪਹਾੜੀ ਖੇਤਰਾਂ ਦੇ ਵਿੱਚ ਜ਼ਬਰਦਸਤ ਮੀਂਹ ਪਏ ਤੇ ਪਾਣੀ ਦਾ ਵਹਾਅ ਬਹੁਤ ਤੇਜ਼ੀ ਨਾਲ ਡੈਮ 'ਚ ਆਇਆ ਤੇ ਡੈਮ ਦੀ ਜਿੰਨੀ ਸਮਰੱਥਾ ਸੀ ਓਨਾ ਹੀ ਰੱਖ ਸਕਦੇ ਸੀ, ਜਾਂ ਆਪਣੇ ਵਾਲੇ ਪਾਸੇ ਜਿੰਨਾ ਛੱਡ ਸਕਦੇ ਸੀ ਓਨਾ ਹੀ ਛੱਡ। ਜੇ ਉਸ ਤੋਂ ਬਾਅਦ ਇੱਧਰ ਛੱਡਦੇ ਤਾਂ ਇੱਧਰ ਖੜਾ ਹੁੰਦਾ ਸੀ ਫਿਰ। ਸੋ ਇਸ ਲਈ ਉਹਨੂੰ ਰਿਲੀਜ਼ ਕਰਨਾ ਹੀ ਹੱਲ ਸੀ, ਕਿਉਂਕਿ ਮਾਰ ਤਾਂ ਪਹਿਲਾਂ ਕਹਿੰਦਾ ਕਿ ਜੇਕਰ ਤੁਸੀਂ ਸੱਚਮੁੱਚ ਪਾਕਿਸਤਾਨ ਦਾ ਪਾਣੀ ਰੋਕ ਕੇ ਉਹਨੂੰ ਆਪਣੇ ਕੋਲ ਸਟੋਰ ਕਰਨਾ, ਤੇ ਸਟੋਰ ਕਰਨ ਦੀ ਵੀ ਹੱਦ ਹੋਊਗੀ, ਉਹ ਤੋਂ ਬਾਅਦ ਚੈਨਲਾਈਜ਼ ਕਰਕੇ ਜੇ ਕਿਤੇ ਰਿਲੀਜ਼ ਕਰਨਾ, ਕਿਸੇ ਪਾਸੇ ਦੇਣਾ, ਤਾਂ ਉਹਦੇ ਲਈ ਤੁਹਾਨੂੰ 12 ਤੋਂ 14 ਸਾਲ ਲੱਗਣੇ। ਤੇ ਫਿਰ ਇਸ ਲਈ ਕੀ ਇਹ ਮਜਬੂਰੀ ਸੀ ਕਿ ਪਾਣੀ ਛੱਡਣਾ ਪਿਆ? ਜੀ ਬਿਲਕੁਲ। ਚਲੋ, ਮੈਂ ਇਹਨੂੰ ਨਾ ਤਾਂ ਹਮਲੇ ਵਜੋਂ ਦੇਖਦਾ, ਨਾ ਮਜਬੂਰੀ ਵਜੋਂ ਦੇਖਦਾ। ਮੈਂ ਇਹਨੂੰ ਇਸ ਆਸ ਵਜੋਂ ਵੀ ਦੇਖਣ ਦੀ ਕੋਸ਼ਿਸ਼ ਕੀਤੀ ਕਿ ਕੀ ਇਹ ਇਸ ਜੰਗ ਦੀ ਅੱਗ ਦੇ ਵਿੱਚ ਇਹ ਚਨਾਬ ਦਾ ਪਾਣੀ ਕੋਈ ਠੰਡਾ ਵਰਤਾਰਾ ਵਰਤਾ ਸਕਦਾ?
ਕਿ ਉਸ ਅੱਗ ਦੇ ਉੱਤੇ ਇਹ ਪਾਣੀ ਫੇਰ ਕੇ ਅੱਗ ਬੁਝ ਸਕਦੀ ਹੈ। ਸਹੀ ਜੇ ਇਸੇ ਨਜ਼ਰੀਏ ਤੋਂ ਵੀ ਪਾਕਿਸਤਾਨ ਲਵੇ ਤਾਂ ਉਸ ਨੂੰ ਹੁਣ ਆਪਣੀ ਅਕਲ ਨੂੰ ਹੱਥ ਮਾਰਨਾ ਚਾਹੀਦਾ ਕਿ ਭਾਈ ਜੇ ਪਾਣੀ ਵੀ ਆਉਣ ਲੱਗ ਪਿਆ ਤੇ ਘੱਟੋ ਘੱਟ ਆ ਜੋ ਸਾਰੀ ਰਾਤ ਤੁਸੀਂ ਕਾਰਵਾਈਆਂ ਕਰਦੇ ਹੋ ਰਾਤਾਂ ਨੂੰ, ਇਸ ਨੂੰ ਰੋਕਣਾ ਚਾਹੀਦਾ। ਇੱਕ ਪਾਸੇ ਪਾਕਿਸਤਾਨ ਦਾ ਰੱਖਿਆ ਮੰਤਰੀ ਖੁਦ ਕਹਿੰਦਾ ਕਿ ਜੀ ਜੇ ਭਾਰਤ ਮਿਸ਼ਨ ਸੰਦੂਰ ਤੋਂ ਬਾਅਦ ਹੁਣ ਕੋਈ ਕਾਰਵਾਈ ਨਹੀਂ ਕਰੂਗਾ ਤਾਂ ਅਸੀਂ ਕੁਝ ਨਹੀਂ ਕਰਾਂਗੇ। ਦੂਜੇ ਪਾਸੇ ਲਗਾਤਾਰ ਜਾਰੀ ਹੈ। ਔਰ ਇਸ ਵਰਤਾਰੇ ਦੇ ਵਿੱਚ ਇਹ ਅੱਗ ਕਿਵੇਂ ਹੋਰ ਵੱਧ ਫੈਲਣ ਦਾ ਖਤਰਾ ਖੜਾ ਹੈ। ਮੈਂ ਦੇਖ ਰਿਹਾ ਸੀ ਸ਼ਾਇਦ ਅਮਰੀਕਾ ਦੇ ਉਪ ਰਾਸ਼ਟਰਪਤੀ ਨੇ ਬਿਆਨੀਆ ਕੀਤਾ ਹੈ ਕਿ ਵੀ ਪਾਕਿਸਤਾਨ ਤੇ ਭਾਰਤ ਦੇ ਵਿਚਾਲੇ ਇਸ ਤਣਾਅ 'ਚ ਅਸੀਂ ਨਹੀਂ ਪੈਂਦੇ। ਤੇ ਜਿਹੜੇ ਟਰੰਪ ਸਾਹਿਬ ਨਰਿੰਦਰ ਮੋਦੀ ਨੂੰ ਆਪਣਾ ਫਰੈਂਡ ਦੱਸਦੇ ਸੀਗੇ, ਹੁਣ ਉਹ ਕਹਿੰਦੇ ਮੇਰਾ ਤਾਂ ਦੋਆਂ ਨਾਲ ਹੀ ਰਿਸ਼ਤਾ ਜੀ। ਤੇ ਉਧਰ ਉਹਨਾਂ ਨੂੰ ਕੁਝ ਤੈਅ ਤਰੀਕਿਆਂ ਦੇ ਹਿਸਾਬ ਨਾਲ ਪਾਕਿਸਤਾਨ ਨੂੰ ਫੰਡ ਮਿਲਣ ਵੀ ਲੱਗ ਪਏ ਜੀ। ਸੋ ਇਹ ਜਿਹੜੀਆਂ ਪ੍ਰਕਿਰਿਆਵਾਂ ਨੇ ਉਹ ਫੰਡ ਰਿਲੀਜ਼ ਤਾਂ ਹੁੰਦੇ ਨੇ ਜੇ ਅਮਰੀਕਾ ਦੀ ਸਹਿਮਤੀ ਹੋਵੇ। ਸੋ ਇਹ ਸਾਰੀ ਸਥਿਤੀ 'ਚ ਉਹ ਤਾਂ ਉਹਨੂੰ ਕੈਸ਼ ਵੀ ਕਰੂਗਾ ਤੇ ਉਸ ਜਿਹੜਾ ਆਰਥਿਕ ਤੌਰ ਤੇ ਉਹ ਮਰਿਆ ਤੇ ਉਹ ਦੁਨੀਆ ਭਰ ਦੇ ਵਿੱਚ ਉਹਦੀ ਸਥਿਤੀ ਹੈ, ਉਹਦੇ ਵਿੱਚ ਤਾਂ ਇਹਨੂੰ ਕਿਤੇ ਫਾਇਦਾ ਨਾ ਹੋ ਜਾਵੇ ਜੰਗ 'ਚ ਤੇ ਅਸੀਂ ਆਪਣਾ ਕਿੰਨਾ ਨੁਕਸਾਨ ਕਰਨਾ, ਸਾਨੂੰ ਸੋਚਣ ਦੀ ਲੋੜ ਹੈ। ਕਿੰਨੇ ਹੋਰ ਸੰਦੂਰ ਉਜੜਨਗੇ, ਕਿੰਨਾ ਸਾਡਾ ਕਾਰੋਬਾਰ ਠੱਪ ਹੋਣਾ, ਕਿੰਨਾ ਸਾਡੇ ਵਿਕਾਸ ਤੇ ਅਸਰ ਪੈਣਾ, ਅਗਲੀਆਂ ਪੀੜ੍ਹੀਆਂ ਲਈ ਕਿੰਨਾ ਅਸਰ ਪੈਣਾ, ਇੱਕ ਇੱਕ ਗੋਲੀ, ਇੱਕ ਇੱਕ ਬੰਬ, ਇੱਕ ਇੱਕ ਮਿਜ਼ਾਈਲ, ਇੱਕ ਇੱਕ ਮਿੰਟ ਸਾਨੂੰ ਕਿੰਨਾ ਭਾਰੂ ਪੈਣਾ, ਇਹ ਸਾਰਾ ਕੁਝ ਸੋਚਣ ਦੀ ਵੀ ਲੋੜ ਹੈ। ਸੋ ਕੀ ਅਸੀਂ ਉੱਧਰ ਨੂੰ ਵਧਾਂਗੇ? ਸੋ ਮੈਂ ਇਸ ਲਈ ਝਨਾਬ ਦੇ ਪਾਣੀ ਤੋਂ ਵੀ ਆਸ ਕਰਦਾ ਕਿ ਸ਼ਾਇਦ ਉਹ ਪਾਣੀ ਇਸ ਬਲਦੀ ਅੱਗ ਨੂੰ ਬੁਝਾਉਣ 'ਚ ਸਹਾਈ ਹੋਵੇ ਜੋ ਪਾਣੀ ਦੀ ਫਿਤਰਤ ਹੈ ਜੀ। ਤੇ ਅਗਲਾ ਮਸਲਾ ਪਾਣੀਆਂ ਦਾ ਹੀ ਵਿਚਾਰ ਲਈਏ ਆਪਾਂ। ਪੰਜਾਬ ਤੇ ਹਰਿਆਣੇ ਦੇ ਵਿੱਚ ਜਿਹੜਾ ਪਾਣੀਆਂ ਦਾ ਰੇੜਕ ਹੈ, ਇਹ ਮਸਲਾ ਫਿਰ ਅਦਾਲਤ ਦੇ ਵਿੱਚ ਪਹੁੰਚ ਗਿਆ ਜੀ। ਪ੍ਰਵੀਨ ਜੀ, ਇਹ SYL ਦੇ ਮਸਲੇ ਤਾਂ ਸੁਪਰੀਮ ਕੋਰਟ ਪਹਿਲਾਂ ਹੀ ਜਿਸ ਤਰ੍ਹਾਂ ਦੀ ਪ੍ਰਕਿਰਿਆ ਅਪਣਾ ਚੁੱਕਾ, ਲਗਾਤਾਰ ਕਹਿ ਰਿਹਾ ਵੀ ਕੇਂਦਰ ਨਾਲ ਬੈਠ ਕੇ ਤਾਲਮੇਲ ਕਰਕੇ ਨਿਬੇੜੋ। ਇੱਧਰ ਇਹ ਜਿਹੜਾ ਮਸਲਾ ਸੀਗਾ ਮਤਲਬ ਕਿ BBMP ਵਾਲਾ, ਉਹਦੀ ਪਟੀਸ਼ਨ ਸੀ, ਇੱਕ ਹਾਈ ਕੋਰਟ ਦੇ ਵਕੀਲ ਨੇ ਪਾਈ ਪਟੀਸ਼ਨ ਸੀ, ਇਸੇ ਤਰ੍ਹਾਂ ਮਤਲਬ ਕਿ ਇੱਕ ਹਰਿਆਣੇ ਦੇ ਵਿੱਚੋਂ ਆਈ ਪਟੀਸ਼ਨ ਸੀ। ਉਹ ਤਿੰਨਾਂ ਨੂੰ ਇਕੱਠਿਆਂ ਕਰਕੇ ਹਾਈ ਕੋਰਟ ਨੇ ਫੈਸਲਾ ਸੁਣਾਤਾ ਸੀ ਕਿ BBMP ਦੇ ਕੰਮ 'ਚ ਦਖਲ ਨਾ ਦਿਓ ਜੀ, 2 ਤਰੀਕ ਵਾਲੀ ਮੀਟਿੰਗ ਦੇ ਹਵਾਲੇ ਨਾਲ ਕੋਈ ਦਖਲ ਨਾ ਦਿਓ ਜੀ, ਤੁਸੀਂ ਕਰਨੀਆਂ ਰੱਖਿਆ ਕਰੋ ਜੀ। ਤੇ ਹੁਣ ਜਦੋਂ BBMP ਦੇ ਚੇਅਰਮੈਨ ਨਾਲ ਉਹ ਘਟਨਾ ਵਾਪਰੀ, ਉਹਨੇ ਡਰਾਮਾ ਕੀਤਾ ਕਿ ਮੈਂ ਚੱਲਿਆ ਜੀ, ਪਾਣੀ ਖੋਲ ਦੂੰਗਾ। ਬਿਲਕੁਲ 200 ਕਿਊਸੈਕ ਪਾਣੀ ਛੱਡਿਆ ਉਹਨੇ ਜੀ, ਤੇ ਪੰਜਾਬ ਪੁਲਿਸ ਨੇ ਉਹਨੂੰ ਰੋਕਿਆ, ਬੰਦ ਕੀਤਾ। ਉਸ ਤੋਂ ਬਾਅਦ ਉਹਦੀ ਘੇਰਾਬੰਦੀ ਹੋ ਗਈ, ਉਹਨੂੰ ਜੀ ਅਗਵਾ ਕਰ ਲਿਆ ਜੀ, ਕਹਿੰਦੇ ਉਹਨੂੰ ਬੰਦੀ ਬਣਾ ਲਿਆ ਜੀ, ਤਾਲੇ ਲਾਏ ਮੰਤਰੀਆਂ ਨੇ। ਇਹ ਪੰਜਾਬ ਸਰਕਾਰ ਨੂੰ ਜਾਂ ਮੰਤਰੀਆਂ ਨੂੰ ਸ਼ੋਭਦਾ ਨਹੀਂ ਸੀ ਇਹ ਤਰੀਕਾ। ਮੁੱਖ ਮੰਤਰੀ ਨੂੰ ਤਲਬ ਕਰ ਲੈਂਦੇ ਆਪਣੇ ਦਫ਼ਤਰ 'ਚ। ਸਹੀ ਸੀ, ਬਿਲਕੁਲ ਸਹੀ ਕਿ ਆ ਜਾ ਵੀ ਮੈਂ BBMP ਦੀ ਬੈਠਕ ਇੱਥੇ ਲੈਣੀ ਹੈ, ਤੁਸੀਂ ਬੁਲਾਓ ਉਹਨੂੰ। ਜੇ ਨਹੀਂ ਸੁਣਦੇ ਤੁਸੀਂ ਮੋਦੀ ਦੇ ਘਰ ਮੂਹਰੇ ਧਰਨਾ ਲਾਓ ਨਾ, ਇੱਥੇ ਨੰਗਲ ਆ ਕੇ ਧਰਨਾ ਲਾਉਣ ਦਾ ਕੀ ਲੋੜ ਆ? ਸਹੀ ਗੱਲ। ਤੇ ਸਰਕਾਰਾਂ ਐਂ ਡਰਾਮਾ ਕਰਦੀਆਂ ਹੁੰਦੀਆਂ। ਇਹ ਕੇਜਰੀਵਾਲ ਵਾਲਾ ਫਾਰਮੂਲਾ ਕਿ ਰਜਾਈ ਲੈ ਕੇ ਫੁੱਟਪਾਥ ਤੇ ਪੈ ਜਾਓ ਮੁੱਖ ਮੰਤਰੀ ਹੁੰਦਿਆਂ ਵੀ। ਜੇ ਮੁੱਖ ਮੰਤਰੀ ਹੋ ਕੇ ਤੁਹਾਡੇ ਕੋਲ ਮਸਲੇ ਦਾ ਹੱਲ ਨਹੀਂ, ਫਿਰ ਹੋਰ ਕਿਹਦੇ ਕੋਲ ਹੋਊਗਾ? ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਜੀ ਉਹ ਦੁਬਾਰਾ ਚੇਅਰਮੈਨ ਸਾਹਿਬ ਹੁਣ BBMP ਦੇ ਪਹੁੰਚ ਗਏ ਜੀ, ਮਤਲਬ ਕਿ ਅਦਾਲਤ ਦੁਆਰਾ, ਕਿ ਦੇਖੋ ਜੀ ਮੈਨੂੰ ਬੰਦੀ ਬਣਾਇਆ, ਮੈਨੂੰ ਆ ਕਿਤੇ ਉਹਨੇ ਹਲਫੀਆ ਬਿਆਨ ਦਿੱਤਾ ਜੀ। ਉਸ ਹਲਫੀਆ ਬਿਆਨ 'ਚ ਆਪੇ ਮੰਨ ਵੀ ਲਿਆ ਕਿ ਮੈਂ 200 ਕਿਊਸੈਕ ਛੱਡਤਾ ਸੀ, ਇਹ ਵੀ ਕਬੂਲ ਕੀਤਾ। ਤੇ ਦੂਜੀ ਹੁਣ ਇਹ ਵੀ ਮੰਗ ਕੀਤੀ ਹੈ ਕਿ ਜੀ ਡੈਮ ਦੀ ਸੁਰੱਖਿਆ ਕੇਂਦਰੀ ਸੁਰੱਖਿਆ ਦਸਤਿਆਂ ਨੂੰ ਸੌਂਪੀ ਜਾਵੇ, ਜਿਹਦੀ ਆਪਾਂ ਗੱਲ ਕਰਦੇ ਸੀ ਕਿ CRPF ਲੱਗੂਗੀ, ਹੈ ਨਾ, ਕਿ ਕੋਈ ਹੋਰ ਕੇਂਦਰੀ ਨੀਮ ਫੌਜੀ ਦਸਤੇ ਲੱਗਣਗੇ ਜਾਂ ਫੌਜ ਦੇ ਹਵਾਲੇ ਕਰਨਗੇ, ਕਿੱਦਾਂ ਨੂੰ ਟਕਰਾਅ 'ਚ ਪਾਉਣਾ। ਇਹ ਉਸ ਸਥਿਤੀ 'ਚ ਜਦੋਂ ਪੰਜਾਬ ਨੂੰ ਤੁਸੀਂ ਜੰਗ ਦੇ ਵਿੱਚ ਸਭ ਤੋਂ ਮੂਹਰੇ ਖੜਾ ਕੀਤਾ ਹੋਇਆ। ਸਹੀ ਬਿਲਕੁਲ। ਪੰਜਾਬ ਅਮਨ ਦਾ ਧਾਰਨੀ ਹੈ, ਔਰ ਅਸੀਂ ਇੰਨੀਆਂ ਜੰਗਾਂ, ਇੰਨੀਆਂ ਲੜਾਈਆਂ ਆਪਣੇ ਪਿੰਡਿਆਂ ਤੇ ਹੰਢਾ ਚੁੱਕੇ ਹਾਂ। ਅਸੀਂ ਹੁਣ ਜੰਗ ਨਹੀਂ ਚਾਹੁੰਦੇ, ਪਰ ਇਹਦਾ ਮਤਲਬ ਇਹ ਨਹੀਂਗਾ ਕਿ ਅਸੀਂ ਕਮਜ਼ੋਰ ਹਾਂ। ਜੇ ਜੰਗ ਥੋਪਤੀ ਤਾਂ ਲੜਨੀ ਵੀ ਅਸੀਂ ਹੋ, ਲੜਨੀ ਵੀ ਪੈਣੀ ਹੈ। ਬਿਲਕੁਲ ਸਹੀ ਹੈ ਜੀ, ਬਿਲਕੁਲ। ਹਾਂ, ਉਹ ਤੋਂ ਵੀ ਭਗੌੜਾ ਨਹੀਂਗਾ ਪੰਜਾਬ। ਹੁਣ ਵੀ ਅਸੀਂ ਉਹ ਬਾਰਡਰ ਤੇ ਬੈਠੇ ਹਾਂ, ਉੱਥੇ ਬੈਠ ਕੇ ਹਜ਼ਾਰਾਂ ਕਿਲੋਮੀਟਰ ਦੂਰ ਬੈਠ ਕੇ, ਜਮਨਾ ਪਾਰ ਬੈਠ ਕੇ ਟਵੀਟ ਕਰਨੇ, ਸੋਸ਼ਲ ਮੀਡੀਆ ਤੇ ਪਾਉਣੇ ਬਹੁਤ ਆਸਾਨ ਨੇ, ਹੈ ਨਾ, ਜਾਂ ਉੱਥੇ ਦਿੱਲੀ ਬੰਬੇ ਦੇ ਸਟੂਡੀਓ 'ਚ ਬੈਠ ਕੇ ਬੋਲਣਾ ਬਹੁਤ ਆਸਾਨ ਹੈ। ਇੱਥੇ ਬਾਰਡਰ ਤੇ ਆ ਕੇ ਪੰਜਾਬ ਦੇ ਪਿੰਡਾਂ 'ਚ ਆ ਕੇ ਰਹਿ ਕੇ ਦੇਖੋ, ਫਿਰ ਪਤਾ ਲੱਗੇ। ਸੋ ਇਸ ਲਈ ਇਹ ਸਾਰੀ ਸਥਿਤੀ ਦੇ ਵਿੱਚ ਕੇਂਦਰ ਜੇ ਇੰਨਾ ਰੋਲ ਨਹੀਂ ਨਿਭਾ ਸਕਦਾ ਕਿ ਹਾਂ ਉਹ ਪੰਜਾਬ ਤੇ ਹਰਿਆਣਾ ਨੂੰ ਕਹੇ ਕਿ ਭਾਈ ਕੋਈ ਗੱਲ ਨਹੀਂ, ਜਿੱਥੇ ਇਹਨੇ ਦੇ ਲੰਘੇ 20 ਤਰੀਕ ਤੱਕ ਵੀ ਲੰਘ, ਤੈਨੂੰ ਪਾਣੀ ਮਿਲਣ ਲੱਗ ਜਾਣਾ। ਇਸ ਮੌਕੇ ਆਪਣੇ ਮੂਹਰੇ ਵੱਡੀ ਚੁਣੌਤੀ ਖੜੀ, ਆਪਾਂ ਏਦਾਂ ਨਾ ਕਰੀਏ। ਤੇ ਚੇਅਰਮੈਨ ਕਿਹਦਾ ਚੱਕਿਆ ਗਿਆ ਸੀਗਾ ਸਭ ਨੂੰ ਪਤਾ। ਤੇ ਮੁੱਖ ਮੰਤਰੀ ਸਾਹਿਬ, ਤੁਸੀਂ ਲੱਗਦਾ ਕਿ ਤੁਹਾਡੀਆਂ ਨਾਕਾਮੀਆਂ ਲੁਕ ਜਾਣ, ਤੁਸੀਂ ਇਸ ਪਾਣੀਆਂ ਚੋਂ ਵੀ ਸਫਾਈ ਕੱਢਣ ਨੂੰ ਫਿਰਦੇ ਹੋ, ਸਭ ਨੂੰ ਪਤਾ ਜੀ। ਪਰ ਇਸ ਮੌਕੇ ਦੀ ਨਜ਼ਾਕਤ ਦੇ ਵਿੱਚ ਕੇਂਦਰ ਨੂੰ ਜਿਹੜੀ ਵੱਡੀ ਭੂਮਿਕਾ ਨਿਭਾਉਣੀ ਚਾਹੀਦੀ ਸੀ, ਉਹ ਨਿਭਾ ਨਹੀਂ ਹੁੰਦੀ। ਤੇ ਉਹ ਸੋਚਦਾ ਕਿ ਪਾਕਿਸਤਾਨ ਤੇ
ਭਾਰਤ ਵਾਲੀ ਜੰਗ ਦੇ ਵਿਚਾਲੇ ਦੁਨੀਆ ਦੀ ਕੋਈ ਵੱਡੀ ਤਾਕਤ ਭੂਮਿਕਾ ਨਿਭਾ ਦੇਵੇ। ਸਹੀ ਹੈ, ਬਿਲਕੁਲ। ਅੱਜ ਦੀ ਤਰੀਕ 'ਚ ਕੋਈ ਚਿਹਰਾ ਮੋਹਰਾ ਇਹੋ ਜਿਹਾ ਦਿਖਦਾ ਨਹੀਂ ਜਿਹੜਾ ਦੁਨੀਆ 'ਚ ਪ੍ਰਮਾਣਿਤ ਹੋਵੇ। ਹੁਣ ਕਿਸੇ ਸਮੇਂ 'ਚ ਹੁੰਦੇ ਸੀ ਜਿਨ੍ਹਾਂ ਨੇ ਸਮਝੌਤੇ ਕਰਾਏ ਨੇ ਪਹਿਲਾਂ ਵੀ, ਸਹੀ ਗੱਲ ਹੈ ਨਾ। ਸੋ ਇਸ ਸਥਿਤੀ ਦੇ ਵਿੱਚ ਜਦੋਂ ਮੁਲਕ ਆਮੋ ਸਾਹਮਣੇ ਹੋਣ ਤੇ ਜਿਹੜੇ ਸੂਬੇ ਦੀ ਧਰਤੀ ਤੇ ਤੁਸੀਂ ਜੰਗ ਲੜਨੀ ਹੋਵੇ ਉਸ ਸੂਬੇ ਨਾਲ ਤੁਸੀਂ ਅਜਿਹੇ ਆਡੇ ਲੈ ਰਹੇ ਹੋ, ਬਿਲਕੁਲ ਜੀ ਪਾਣੀ ਵਾਲਾ ਮਸਲਾ ਹੋਰ ਗੰਭੀਰ ਤੇ ਗਹਿਰਾ ਹੁੰਦਾ ਜਾ ਰਿਹਾ। ਔਰ ਜਿਸ ਸਥਿਤੀ 'ਚ ਭਗਵੰਤ ਮਾਨ ਨੇ ਲਿਆ ਕੇ ਖੜਾ ਕਰ ਦਿੱਤਾ, ਮੈਨੂੰ ਲੱਗਦਾ ਕਿ ਹੁਣ ਵਿਰੋਧੀ ਧਿਰਾਂ ਵੀ ਉਹਦੇ ਨਾਲ ਹੋਣਗੀਆਂ ਇਸ ਮਸਲੇ ਤੇ। ਜੀ ਬਿਲਕੁਲ, ਸਮਝੌਤੇ ਕਰਾਉਣ ਵਾਲਾ ਤਾਂ ਦੇਖੋ ਉਸ ਕਿਰਦਾਰ ਦੇ ਮਾਲਕ ਹੋਣਾ ਪੈਂਦਾ ਨਾ ਤੁਹਾਨੂੰ, ਪਹਿਲਾਂ ਉਹੀ ਜਿਹੀ ਛਵੀ ਬਣਾਉਣੀ ਪੈਂਦੀ, ਉਹੀ ਜਿਹੀ ਇਮੇਜ ਕ੍ਰੀਏਟ ਕਰਨੀ ਪੈਂਦੀ, ਫਿਰ ਹੀ ਤੁਹਾਡੇ ਕੋਲੇ ਆਉਂਦੀਆਂ ਨਾ ਕਿ ਸਮਝੌਤਾ ਕਰਾਓ। ਜਦੋਂ ਦੁਨੀਆ ਦੇ ਵਿੱਚ, ਭਾਰਤ ਦੇ ਵਿੱਚ ਕੋਈ ਇਹ ਜਾਗੂ ਹੀ ਨਹੀਂ ਗਾ, ਪੰਜਾਬ ਦੇ ਵਿੱਚ, ਪਿੰਡਾਂ ਦੇ ਵਿੱਚ ਨਹੀਂ ਉਹ ਲੋਕ ਬਚੇ ਜਿਹੜੇ ਪਹਿਲਾਂ ਸਮਝੌਤੇ ਕਰਾਉਂਦੇ ਸੀ, ਮੋਹਤਬਾਰ ਲੋਕਾਂ ਦੇ ਉਹਨਾਂ ਨੂੰ ਉਪਾਧੀ ਮਿਲਦੀ ਸੀ ਤੇ ਉਹਨਾਂ ਦੀ ਕੋਈ ਗੱਲ ਜੇ ਕੋਈ ਪੰਚਾਇਤ ਦੇ ਵਿੱਚ ਜਾਂ ਕੋਈ ਸੱਥ ਦੇ ਵਿੱਚ ਇਕੱਠ ਹੋਇਆ, ਜੇ ਉਹ ਕਹਿ ਦਿੰਦੇ ਸੀਗੇ ਕਿਸੇ ਨੂੰ ਕਿ ਨਹੀਂ ਬਈ ਤੈਨੂੰ ਇੰਨਾ ਕੁ ਸਾਰਾ ਝੱਲਣਾ ਪਊਗਾ ਤੇ ਲੋਕ ਝੱਲ ਲੈਂਦੇ ਸੀ। ਲੋਕਾਂ ਨੂੰ ਪਤਾ ਸੀਗਾ ਕਿ ਭਾਵੇਂ ਸਾਨੂੰ ਇਹ ਘਾਟਾ ਕਹਿ ਰਿਹਾ ਪਰ ਫਿਰ ਵੀ ਸਾਡੇ ਫਾਇਦੇ ਦੀ ਗੱਲ ਕਰ ਰਿਹਾ। ਉਹ ਕਿਰਦਾਰ ਹੀ ਅਲੋਪ ਹੋ ਗਏ ਸ਼ਰਮਾ ਜੀ ਉਹ ਤਾਂ ਹੁਣ। ਤੇ ਜਾਂਦੇ ਜਾਂਦੇ ਗੱਲ ਕਰੀਏ ਇਸੇ ਮੁੱਖ ਮੰਤਰੀ ਸਾਹਿਬ ਦੀ, ਕਹਿੰਦੇ ਅੱਜ ਕੱਲ੍ਹ ਥਾਰ ਗੱਡੀਆਂ ਰੱਖੀਆਂ ਐਸਕੌਟ ਕਰਨ ਨੂੰ। ਮੇਰੇ ਉਹ ਗੱਲ ਯਾਦ ਆ ਗਈ ਤੁਹਾਡੀ ਕੱਲ ਵਾਲੀ, ਵੀ ਅੱਜ ਜਿਹੜੇ ਲੋਕਾਂ ਨੇ ਸਾਨੂੰ ਕਹਿਣਾ ਸੀਗਾ ਕਿ ਭਾਈ ਰੀਲਾਂ ਨਾ ਬਣਾਓ, ਅਸਲ ਜ਼ਿੰਦਗੀ ਦੇ ਵਿੱਚ ਆਓ, ਉਹ ਤਾਂ ਖੁਦ ਰੀਲਾਂ ਦਾ ਸ਼ਿਕਾਰ ਹੋਏ ਪਿਆ। ਵੀ ਇਹ ਥਾਰਾਂ ਥੁਰਾਂ ਵੀ ਕਿਤੇ ਇੱਧਰ ਹੀ ਇਸ ਕਲਚਰ ਚੋਂ ਨਿਕਲਣ ਲੱਗਦੀਆਂ ਮੈਨੂੰ ਵੀ। ਬਿਲਕੁਲ ਜੀ, ਅੱਜ ਕੱਲ ਪੰਜਾਬ ਦੇ ਵਿੱਚ ਜਿਹੜੇ VIP ਨੇ ਜਾਂ ਪ੍ਰਸ਼ਾਸਨ 'ਚ ਜਾਂ ਸਿਆਸੀ ਧਿਰ 'ਚ, ਖਾਸ ਕਰ ਸੱਤਾ ਧਿਰ ਦੇ ਵਿੱਚ ਮੰਤਰੀ MLA ਦੇ, ਉਹਨਾਂ ਦੀਆਂ ਵੀ ਡਿਮਾਂਡ ਆਉਣ ਲੱਗੀ ਆ ਆਪਣੇ ਸਿਕਿਉਰਿਟੀ ਵਾਲਿਆਂ ਨੂੰ ਕਿ ਵੀ ਆਪਣੀ ਸਕਾਟ ਵੀ ਜਿਹੜੀ ਹੈਗੀ ਆਪਾਂ ਨੂੰ ਸਕਾਟ ਕਰਦੀਆਂ ਗੱਡੀਆਂ, ਉਹਨਾਂ 'ਚ ਵੀ ਨਾ ਥਾਰ ਗੱਡੀਆਂ ਸ਼ਾਮਿਲ ਕਰੋ। ਅਸਲ 'ਚ ਪੰਜਾਬ ਪੁਲਿਸ ਨੇ ਜੀ ਨਵੀਆਂ ਚਿੱਟੀਆਂ ਥਾਰ ਗੱਡੀਆਂ ਖਰੀਦੀਆਂ, ਠੀਕ ਹੈ, ਤੇ ਉਹ ਰੈਂਕ ਦੇ ਆਧਾਰ ਤੇ ਵੀ ਮਿਲੀਆਂ ਕਈਆਂ ਨੂੰ ਕਿ ਜਿਹੜੀ ਮਤਲਬ ਟੌਪ ਮਾਡਲ ਹੈ ਜੀ ਉਹ ਉੱਚੇ ਰੈਂਕ ਵਾਲਿਆਂ ਨੂੰ, ਸਧਾਰਨ ਮਾਡਲ ਹੈ ਉਹ ਥੱਲੇ ਵਾਲੇ ਰੈਂਕ ਵਾਲਿਆਂ ਨੂੰ, ਇੰਝ ਵੀ ਮਿਲੀਆਂ। ਤੇ ਚੋਂ ਕੁਝ ਗੱਡੀਆਂ ਚਿੱਟੀਆਂ ਥਾਰ ਮਤਲਬ ਕਿ ਹੁਣ ਸਿਕਿਉਰਿਟੀ 'ਚ ਜਾਂ ਜਿਹੜੇ ਐਸਕੌਟ ਕਰਦਾ ਕਾਫਲਾ ਹੁੰਦਾ ਉਹ ਸ਼ਾਮਿਲ ਕੀਤੀਆਂ ਗਈਆਂ। ਉਹ 'ਚ ਮੁੱਖ ਮੰਤਰੀ ਸਾਹਿਬ ਦਾ ਕਹਿੰਦੇ ਕਾਫਲਾ, ਉਹਦੇ ਵਿੱਚ ਵੀ ਕੁਝ ਥਾਰ ਨੇ। ਮੈਂ ਅਜੇ ਦੇਖੀਆਂ ਨਹੀਂ ਗਈਆਂ, ਮੇਰੇ ਕੋਲ ਜੋ ਅਧਿਕਾਰਤ ਰਿਪੋਰਟ ਆਈ ਹੈ ਮੈਂ ਉਹਦੇ ਆਧਾਰ ਤੇ ਗੱਲ ਕਰ ਰਿਹਾ। ਤੇ ਦੂਸਰੇ ਪਾਸੇ ਕਹਿੰਦੇ ਜੀ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਅਮਨ ਅਰੋੜਾ, ਉਹਨਾਂ ਦੇ ਕਾਫਲੇ 'ਚ ਵੀ ਕੁਝ ਥਾਰ ਚਿੱਟੀਆਂ ਗੱਡੀਆਂ ਦੇਖੀਆਂ ਗਈਆਂ। ਇਸੇ ਤਰ੍ਹਾਂ DGP ਹੋਰੀ ਨੇ ਜਿਹੜੇ ਸਿਕਿਉਰਿਟੀ ਦੇ ਹੈ ਨਾ, ਉਹਨਾਂ ਦੇ ਕੋਲ ਵੀ ਹੈਗੀਆਂ। ਸੋ ਇਹ 3 ਕੋਲ ਅਜੇ ਹੈਗੀਆਂ, ਕਹਿੰਦੇ ਹੋਰ ਕੋਲ ਵੀ ਹੋ ਸਕਦਾ ਹੁਣ, ਜਾਂ ਹੋਰਾਂ ਦੀ ਡਿਮਾਂਡ ਵੀ ਆ ਰਹੀ ਆ। ਸੋ ਇਹ ਕਹਿੰਦੇ ਚਿੱਟੀਆਂ ਥਾਰ ਹੁਣ ਪਸੰਦ ਕੀਤੀ ਜਾ ਰਹੀ ਹੈ ਕਿ ਨਵਾਂ ਟ੍ਰੈਂਡ। ਤੁਹਾਡੀ ਗੱਲ ਦਰੁਸਤ ਆ ਕਿ ਬਾਅਦ ਚੋਂ ਫਿਰ ਰੀਰੂਲ ਵੀ ਪਾਉਣੀ ਹੁੰਦੀ ਹੈ ਅਗਲੇ ਨੇ ਬਣਾ ਕੇ ਨਾ। ਸੋ ਇਸ ਲਈ ਉਹ ਨਵਾਂ ਟ੍ਰੈਂਡ, ਉਹਦੀ ਮੰਗ ਬਹੁਤ ਵੱਧ ਰਹੀ ਹੈ। ਪਰ ਚਲੋ ਬਾਕੀਆਂ ਨੂੰ ਜਦੋਂ ਮਿਲਣਗੀਆਂ ਤਾਂ ਪਤਾ ਨਹੀਂ, ਪਰ ਜਨਾਬ ਦੇ ਸਿਕਿਉਰਿਟੀ 'ਚ ਜਾਂ ਜਨਾਬ ਦੇ ਹੁਣ ਐਸਕੌਟ ਕਰਨ ਵਾਲਿਆਂ 'ਚ ਚਿੱਟੀਆਂ ਥਾਰ ਗੱਡੀਆਂ ਸ਼ਾਮਿਲ ਨੇ ਜਨਾਬ। ਸੋ ਥਾਰ ਗੱਡੀ ਚਰਚਾ 'ਚ ਬਹੁਤ, ਚਾਹੇ ਕਾਲੀ ਹੋਵੇ ਤੇ ਚਾਹੇ ਚਿੱਟੀ ਹੋਵੇ, ਚਾਹੇ ਬੀਬੀ ਦੀ ਹੋਵੇ ਚਾਹੇ ਬੰਦੇ ਦੀ ਹੋਵੇ, ਖਾਸੀ ਚਰਚਾ ਆ ਰਹੀ ਹੈ। ਸਹੀ ਕਿਹਾ ਤੁਸੀਂ, ਬੀਬੀ ਦੀ ਤੇ ਬੰਦੇ ਦੀ। ਉਹ ਥਾਰ ਵਾਲੀ ਬੀਬੀ ਨੇ ਫਿਰ ਚੰਗੀ ਚਰਚਾ ਕਰਾਤੀ ਨਾ ਜੀ ਇਹਦੀ, ਜਿਹੜੀ ਬੀਬੀ ਜ਼ਮਾਨਤ ਵੀ ਹੋ ਗਈ ਹੈ ਵੈਸੇ ਉਸ ਬੀਬੀ ਦੀ। ਤਾਂ ਪ੍ਰਵੀਨ ਜੀ ਤੁਸੀਂ ਇਹ ਦੇਖੋ ਕਿ ਕਈ ਵਾਰ ਕੋਈ ਚੀਜ਼ਾਂ ਦੇ ਸਿੰਬਲ ਕਿਹੋ ਜਿਹੇ ਬਣ ਜਾਂਦੇ ਨੇ। ਨੌਜਵਾਨ ਪੀੜ੍ਹੀ ਥਾਰ ਗੱਡੀ ਨੂੰ ਸ਼ੌਂਕ ਵਜੋਂ ਲੈ ਰਹੀ ਆ, ਪਰ ਪੁਲਿਸ ਹੁਣ ਕਾਲੀ ਥਾਰ ਨੂੰ ਸਮਗਲਿੰਗ ਵਜੋਂ ਲੈ ਰਹੀ ਆ। ਹਰ ਨਾਕੇ ਤੇ ਸਭ ਤੋਂ ਵੱਧ ਜੇ ਕੋਈ ਗੱਡੀ ਰੋਕੀ ਜਾਂਦੀ ਹੈ, ਥਾਰ ਰੋਕੀ ਜਾਂਦੀ। ਸਹੀ ਗੱਲ, ਬਿਲਕੁਲ, ਹੈ ਨਾ। ਤੇ ਇਹ ਛਵੀ ਬਣ ਗਈ। ਪਰ ਉਹਦੇ ਬਾਵਜੂਦ ਵੀ ਤੁਸੀਂ ਫਿਰ ਉਸੇ ਸਿੰਬਲ ਨੂੰ ਆਪਣੀ ਸਿਕਿਉਰਿਟੀ 'ਚ ਵੀ ਵਰਤ ਰਹੇ ਹੋ, ਹੈ ਨਾ। ਚਾਹੇ ਉਹਦਾ ਰੰਗ ਚਿੱਟਾ ਕਰ ਲਿਆ, ਪਤਾ ਕਿ ਚਿੱਟ ਕੱਪੜੀਏ ਵੀ ਸਾਡੇ ਸਿਆਸਤਦਾਨ ਕਿੰਨੇ ਕੁ ਚਿੱਟੇ ਨੇ। ਸਹੀ ਗੱਲ, ਬਿਲਕੁਲ। ਇਹ ਦੇਖੋ ਕਰੇਜ਼ ਦੀ ਗੱਲ ਆ। ਪਹਿਲਾਂ ਇਹੀ ਲੀਡਰਾਂ ਨੂੰ, ਲੋਕਾਂ ਨੂੰ ਜਿਪਸੀਆਂ ਦਾ ਕਰੇਜ਼ ਚੜਿਆ ਸੀਗਾ। ਉਦੋਂ ਲੀਡਰਾਂ ਨੇ ਫਿਰ ਜਿਪਸੀ ਪਾਇਲਟ ਕਰ ਲਈ, ਫਿਰ ਹੌਲੀ ਫੋਰਚੂਨਰਾਂ ਦਾ ਕਰੇਜ਼ ਚੜਿਆ ਤੇ ਉਹ ਰਲੀ, ਤੇ ਸਮਾਂ ਬਦਲਦਾ ਗਿਆ। ਪਰ ਅਸਲ ਦੇ ਵਿੱਚ ਤੁਸੀਂ ਇਹ ਦੇਖੋ ਵੀ ਪੁੱਠਾ ਵਹਿਣ ਕਿਵੇਂ ਵਹਿ ਰਿਹਾ। ਅਸਲ ਦੇ ਵਿੱਚ ਇਹਨਾਂ ਲੋਕਾਂ ਨੇ ਸਮਾਜ ਦੀ ਮੂਹਰੇ ਲੱਗ ਕੇ ਸਮਾਜ ਨੂੰ, ਉਹਨਾਂ ਨੂੰ ਸ਼ੀਸ਼ਾ ਦਿਖਾਉਣਾ ਹੁੰਦਾ ਕਿ ਇਸ ਤਰ੍ਹਾਂ ਨਹੀਂ ਕਰੀਦਾ, ਪਰ ਉਹ ਖੁਦ ਉਸ ਵਹਿਣ ਦੇ ਵਿੱਚ ਬਹਿ ਰਹੇ ਨੇ ਜਿਹੜੇ ਵਿੱਚ ਸਮਾਜ ਬਹਿ ਰਿਹਾ। ਆਗੂ, ਰਾਜਨੀਤਿਕ ਆਗੂ ਕਹਿੰਦੇ ਨੇ, ਭੰਗੜਾ ਪਾਉਂਦੇ ਨੇ ਸਟੇਜਾਂ ਦੇ ਉੱਤੇ, ਹੋਰ ਕੁਛ ਕਰਦੇ ਨੇ, ਬਥੇਰਾ ਕੁਛ, ਨਿੱਜੀ ਜ਼ਿੰਦਗੀ 'ਚ ਜੋ ਮਰਜ਼ੀ ਕਰੀ ਜਾਣ, ਪਰ ਪਬਲਿਕ ਫਿਗਰ ਦੇ ਵਿੱਚ ਲੋਕ ਇਹਨਾਂ ਨੂੰ ਫੋਲੋ ਕਰਦੇ ਨੇ। ਪਬਲਿਕ ਫਿਗਰ ਦੇ ਵਿੱਚ ਇਹਨਾਂ ਨੂੰ ਉਵੇਂ ਵਿਚਰਨਾ ਪਊਗਾ ਜਿਵੇਂ ਇੱਕ ਰਾਜਨੇਤਾ ਨੂੰ ਵਿਚਰਨਾ ਚਾਹੀਦਾ, ਜਾਂ ਇੱਕ ਪਬਲਿਕ ਫਿਗਰ ਨੂੰ ਵਿਚਰਨਾ ਚਾਹੀਦਾ ਜੀ। ਸ਼ਰਮਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ। ਬਹੁਤ ਸ਼ੁਕਰੀਆ। ਹਾਂਜੀ, ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।